बिस्मिल्लाहिर्रहमानिर्रहीम। पंजाबी दरस कुरान सूरा आल इमरान दी आयात 75 तो 76 तक। पिछले दरस या लैक्चर जी मेन एक चीज़ वाजे हुई सी आए तो मोबाइल जिन्होंने आख्या जाता है जिदे मुसलमानों ने बहुत ही कहानियां कड़ियां ने या चीज़ा जिस तरह जिन्होंने चीज़ों अल्लाह ताला यहूदियों नाल ईसाइयों नाल मुशरकां नाल डिस्कस कर रहे हैं। वो सारियां चीज़ां मुश्तरका तौर पर हुण साडे माशरे मौजूद ने। ਉਹਦੇ ਉੱਤੇ ਲੋਕਾਂ ਨੇ ਫਿਰ ਉਹਨਾਂ ਹੀ ਚੀਜ਼ਾਂ ਨੂੰ ਉੱਥੇ ਕੁਰਾਨ ਅਸਲ ਗੱਲਾਂ ਦੱਸ ਰਿਹਾ ਤਾਂ ਗੱਲ ਉਹ ਅਸਲ ਗੱਲਾਂ ਇਸ ਤੋਂ ਦੱਸ ਰਿਹਾ ਕਿ ਇਹ ਹੀ ਮਾਹੌਲ ਹੈ ਜਿਹੜਾ ਅੱਜ ਦਾ ਮੈਂ ਬਾਰ-ਬਾਰ ਆਨਾ। ਅੱਜ ਵੀ ਤੁਸੀਂ ਵੇਖੋ ਆਏ ਤੇ ਮੁਬਾਲਾ ਜਿਹੜੀ ਹੈ ਜਿਹਦੇ 'ਚ ਆਖਿਆ ਕਿ ਤੁਸੀਂ ਵੀ ਆਪਣੇ ਬੱਚੇ ਲੈ ਆਓ ਤੇ ਅਸੀਂ ਵੀ ਲੈ ਆਈਏ ਤੇ ਆ ਕੇ ਫੈਸਲਾ ਕਰਨੇ ਆ, ਅੱਲਾ ਅੱਗੇ ਦੁਆ ਕਰਨੇ ਆ। ਤਾਂ ਉਹਦੇ ਮੁਤਲਕ ਇੰਨੀਆਂ ਕਹਾਣੀਆਂ ਬਣਾ ਦਿੱਤੀਆਂ ਗਈਆਂ ਨੇ, ਇੰਨਾ ਕੁਝ ਕਰ ਦਿੱਤਾ ਗਿਆ। ਹਾਲਾਂਕਿ ਦੁਆਵਾਂ ਦਾ ਜਾਂ ਇਹਨਾਂ ਚੀਜ਼ਾਂ ਦਾ ਅੱਲਾ ਦਾ ਆਪਣਾ ਇੱਕ ਕਾਨੂੰਨ ਹੈ। ਉਸ ਕਾਨੂੰਨ ਦੇ ਤਹਿਤ ਦੁਆਵਾਂ ਕਬੂਲ ਹੁੰਦੀਆਂ ਨੇ, ਜਿਹਦੀ ਇੱਕ ਵਾਜ਼ਿਹ ਮਿਸਾਲ ਇਹ ਵੀ ਹੈ ਕਿ ਤੁਸੀਂ ਆਪਣੇ ਹੀ ਵੇਖ ਲਓ ਕਿ ਮੇਰੀ ਜ਼ਿੰਦਗੀ 'ਚ ਮੈਂ ਕੋਈ ਮੁਸਲਮਾਨਾਂ ਦੀ ਮੁਸ਼ਤਰਕਾ ਦੁਆ ਜਿਹੜੀ ਕਬੂਲ ਹੁੰਦੀਆਂ ਨਹੀਂ ਵੇਖੀ। ਔਰ ਸਭ ਤੋਂ ਬਿਹਤਰੀਨ ਜਿਹੜਾ ਅੱਲਾਹ ਤਾਲਾ ਨੇ ਕਿਹਾ ਦੁਆ ਦਾ ਮੁਕਾਮ ਉਹ ਅੱਜ ਦੇ ਦੌਰਾਨ ਹੈ। ਔਰ ਉਹਦੇ ਵਿੱਚ ਉਹ ਜਗ੍ਹਾ ਵੀ ਤੇ ਉਹ ਜਿਸ ਟਾਈਮ ਅੱਜ ਦੇ ਦੌਰਾਨ ਸਭ ਤੋਂ ਅੱਛੀ ਦੁਆ ਅੱਲਾਹ ਤਾਲਾ ਕਿਸੇ ਦੀ ਕਬੂਲ ਕਰਦੇ ਨੇ। ਉੱਥੇ ਵੀ ਮੁਸ਼ਤਰਕਾ ਤੌਰ 'ਤੇ ਨੇਕ ਲੋਕਾਂ ਦੇ ਵੀ ਤੁਸੀਂ ਇਹ ਦੁਆ ਦਾ ਕਨਸੈਪਟ ਸਮਝਣ ਵਾਸਤੇ ਪੂਰੀ ਦੁਨੀਆ ਤੋਂ ਨੇਕ ਲੋਕ ਇਕੱਠੇ ਹੋਏ ਹੁੰਦੇ ਨੇ ਜਾਂ ਨੇਕੀ ਵਾਸਤੇ ਇਕੱਠੇ ਹੋਏ ਨੇ। ਤੇ ਤੁਸੀਂ ਵੇਖ ਲਓ ਉਹਨਾਂ ਦੀਆਂ ਜਿਹੜੀਆਂ ਮੇਨ ਦੁਆਵਾਂ ਨੇ ਇੱਕ ਵੀ ਅੱਲਾਹ ਤਾਲਾ ਨੇ ਕਬੂਲ ਨਹੀਂ ਕੀਤੀ। ਉਹਦੇ ਬਲਕਿ ਇੰਝ ਲੱਗਦਾ ਹੈ ਕਿ ਜਿਹੜੀਆਂ ਮੁਸਲਮਾਨ ਦੁਆਵਾਂ ਕਰਦੇ ਨੇ ਉਹਨਾਂ ਦੇ ਉਲਟ ਨੇ। ਇਹਦਾ ਮਤਲਬ ਹੈ ਕਿ ਸਮਥਿੰਗ ਸਮਝਣ 'ਚ ਕੋਈ ਮਸਲਾ ਹੈ ਕਿ ਅੱਲਾਹ ਤਾਲਾ ਦਾ ਦੁਆਵਾਂ ਕਬੂਲ ਕਰਨ ਦਾ ਕੀ ਤਰੀਕਾ। ਉਹਦੇ ਫਸਟ ਆਫ ਆਲ ਤੇ ਅੱਲਾਹ ਦੇ ਕਾਨੂੰਨ ਦੇ ਮੁਤਾਬਕ ਚੀਜ਼ਾਂ ਆਪਣੀ ਸਾਈਡ ਤੋਂ ਕਰਕੇ ਦੁਆ ਕਰੀਦੀ ਹੈ। ਦੁਆ ਜਿਹੜੀ ਹੈ ਹੈਲਪਿੰਗ ਹੈਂਡ ਹੈ। ਦੁਆ ਆਪ ਨਹੀਂ ਆ ਕੇ ਚੀਜ਼ਾਂ ਕਰ ਦਿੰਦੀ ਤੁਹਾਨੂੰ, ਉਹਦੇ ਬਹੁਤ ਜ਼ਿਆਦਾ ਕੰਮ ਤੁਸੀਂ ਆਪ ਕਰਨਾ ਹੁੰਦਾ। ਉਹਦੇ ਵਿੱਚ ਇਹ ਵੀ ਹੈ ਕਿ ਉਹ ਦੂਸਰਾ ਬੰਦਾ ਕਰ ਲਵੇ ਨਾ ਜਿਹੜਾ ਅੱਲਾ ਨੂੰ ਨਹੀਂ ਮੰਨਦਾ, ਤੇ ਉਹਦੀ ਦੁਆ ਜਾਂ ਅੱਲਾ ਮਿਹਨਤ ਜ਼ਿਆਦਾ ਉਹਨੇ ਕਰ ਲਈ ਹੈ ਸਾਇੰਸ 'ਚ ਜਾਂ ਉਹਦੇ ਹਲ ਚੀਜ਼ਾਂ ਜਿਹੜੀਆਂ ਨੇ ਰੁੱਖ ਉਹਦੇ ਦਸਤਰਸ 'ਚ ਆ ਜਾਂਦੀਆਂ ਨੇ। ਉਹਦੇ 'ਤੇ ਵੀ ਲੋਕਾਂ ਨੇ ਐਸੀਆਂ ਐਸੀਆਂ ਕਹਾਣੀਆਂ ਬਣਾਈਆਂ ਨੇ। ਅਸਲ ਕੁਰਾਨ ਦੀ ਇੱਕ ਇਹ ਵੀ ਹਰ ਵਾਰੀ ਦੱਸਣ ਦੀ ਕੋਸ਼ਿਸ਼ ਕਰੀਦੀ ਹੈ ਕਿ ਕੁਰਾਨ ਜਿਹੜਾ ਇਹਦਾ ਤਰੀਕਾ ਕੀ ਹੈ, ਗੱਲ ਕਰਨ ਦਾ ਇਹ ਚੀਜ਼ ਕੀ ਹੈ। ਤੇ ਕੁਰਾਨ ਦੀ ਇੱਕ ਇਹ ਵੀ ਬੜੀ ਮੇਨ ਚੀਜ਼ ਹੈ ਕਿ ਇਹ ਦੁਨੀਆ ਦੀ ਸਭ ਤੋਂ ਆਸਾਨ ਕਿਤਾਬ ਹੈ, ਲੇਕਿਨ ਇਹਦੇ ਅੱਗੇ ਜੇ ਅਸੀਂ ਜਾਣਾ ਹੈ ਨਾ ਕੁਰਾਨ ਕੋਲੋਂ ਫੈਸਲਾ ਲੈਣ, ਕਿਉਂਕਿ ਕੋਲੇ ਫੈਸਲਾ ਕਰਨੇ ਵਾਲੀ ਕਿਤਾਬ। ਕੁਰਾਨ ਦਾ ਮਕਾਮ ਮਰਤਬਾ ਇਹ ਕਿ ਇਹ ਸਾਡੇ ਜਿਹੜੇ ਦੀਨ 'ਚ ਅਸੀਂ ਇਖਤਲਾਫ ਕਰਨੇ ਆ ਕਿਆਮਤ ਤੱਕ ਲੋਕਾਂ ਨੇ ਕਰਨੇ ਨੇ, ਉਹਦਾ ਫੈਸਲਾ ਕਰਦਾ ਹੈ ਇਹ ਕੁਰਾਨ। ਮਸਾ ਕੋਈ ਆਂਦਾ ਮੈਂ ਸ਼ੀਆ ਮੈਂ ਸੁੰਨੀ ਹਾਂ ਤੇ ਮੈਂ ਅਕਸਰ ਇਹ ਗੇਮ ਪਾ ਦੇਣਾ ਮੈਂ ਉਹ ਕਈਆਂ ਬੰਦੇ ਤਰਾਹ ਨਿਕਲ ਜਾਂਦਾ, 2-4 ਵਾਰੀ ਪੁੱਛਦੇ ਨੇ ਜੀ ਤੁਸੀਂ ਕਿਹਦੇ ਨਾਲ ਬਿਲਾਂਗ ਰੱਖਦੇ ਹੋ। ਉਹਨਾਂ ਦਾ ਮਤਲਬ ਹੁੰਦਾ ਕਿਹੜੇ ਫਿਰਕੇ। ਮੈਂ ਜੀ ਮੁਸਲਮਾਨ। ਨਹੀਂ ਮੇਰਾ ਇਹ ਨਹੀਂ ਮਤਲਬ। ਮੈਂ ਤੁਹਾਡਾ ਮੈਂ ਪੁੱਛਣਾ ਵੀ ਤੇ 2-3 ਵਾਰਾਂ ਤੋਂ ਬਾਅਦ ਉਹਨਾਂ ਨੂੰ ਪਤਾ ਹੁੰਦਾ ਵੀ ਮੁਸਲਮਾਨ ਵੀ ਬੰਦਾ ਹੋ ਸਕਦਾ ਇਸ ਲੈਵਲ 'ਤੇ ਚੀਜ਼ਾਂ। ਤੇ ਇਹਨਾਂ ਚੀਜ਼ਾਂ ਦਾ ਪਤਾ ਕਰਨਾ ਹੋਵੇ ਕਿ ਕਿਹੜੀ ਚੀਜ਼ ਸਹੀ ਹੈ ਤੇ ਗਲਤ ਹੈ, ਤੇ ਕੁਰਾਨ ਫੈਸਲਾ ਕਰੇ ਦੀ ਕਿ ਕਿਆ ਕੋਈ ਸ਼ੀਆ ਸੁੰਨੀ ਦੀ ਗੁੰਜਾਇਸ਼ ਹੈ। ਇਹ ਕੁਰਾਨ ਦੱਸਦਾ ਇਹ ਕੌਲੇ ਫੈਸਲ ਹੈ। ਤੇ ਕੌਲੇ ਫੈਸਲ ਉਹ ਕੁਝ ਅਸੀਂ ਜੇ ਆਪਣੇ ਕੋਲੋਂ ਹੀ ਚੀਜ਼ਾਂ ਆਪਣੇ ਜ਼ਿਹਨ 'ਚ ਪਾ ਕੇ ਤੇ ਕੁਰਾਨ ਅੱਗੇ ਟੁਰ ਜਾਂਦੇ ਹਾਂ ਵੀ ਉਹਦੇ 'ਚ ਉਹ ਅਸੀਂ ਜਿਹੜੀ ਚੀਜ਼ ਅਸੀਂ ਆਲਰੇਡੀ ਪਸੰਦ ਕਰ ਚੁੱਕੇ ਆ ਉਹਦੇ ਮੁਕੱਯਦ ਹੋ ਚੁੱਕੇ ਆ, ਉਹਦੇ 'ਚ ਕੈਦ ਹੋ ਚੁੱਕੇ ਆ ਜ਼ਿਹਨੀ ਤੌਰ 'ਤੇ ਵੀ। ਜਿਹੜਾ ਪਿਛਲੀਆਂ ਅੱਜ ਤਾਈਂ ਦੱਸਿਆ ਗਿਆ ਕਿ ਉਹ ਇੱਥੋਂ ਤੱਕ ਆਪਣੇ ਜਿਹੜੇ ਲੀਡਰਾਨ ਨੇ ਜਾਂ ਜਿਹੜੀ ਮੌਲਵੀ ਸਾਹਿਬਾਨ ਨੇ ਦੀਨ ਦੇ ਨਾਂ 'ਤੇ ਉਹ ਇੰਨਾ ਕਰ ਲੈਂਦੇ ਨੂੰ ਆਉਂਦੇ ਨੇ ਦੂਜੇ ਦੀ ਗੱਲ ਵੀ ਨਹੀਂ ਸੁਣਨੀ ਹੀ ਨਹੀਂ, ਕਿਉਂਕਿ ਗੱਲ ਸਾਡੀ ਹੀ ਸਹੀ ਹੈ। ਉਹ ਇਹਨਾਂ ਚੀਜ਼ਾਂ ਦਾ
तो कुरान जे समझना होवे ना तो ਉਹਦੇ ਵਿੱਚੋਂ ਸਾਰਾ ਕੁਝ ਆਪਣੇ ਜ਼ਿਹਨ 'ਚ ਜੋ ਕੁਝ ਗਲੀਆਂ 'ਚੋਂ ਚੁੱਕੀਆਂ ਚੀਜ਼ਾਂ ਨੇ ਜਾਂ ਵੱਡੇ ਵੱਡੇ ਜਿਹੜੇ ਕਹਾਣੀ ਹਾਂ ਉਲਮਾ ਨੇ ਉਹਨਾਂ ਦੇ ਕਿਸੇ ਕਹਾਣੀਆਂ ਜਾਂ ਹਦੀਸਾਂ ਨੇ ਕੁਰਾਨ ਅੱਗੇ ਜਾਣਾ ਤੇ ਉਹਨਾਂ 'ਚੋਂ ਕੱਢ ਕੇ ਜਾਣਾ ਉਹਨਾਂ ਨੂੰ ਜ਼ਿਹਨ 'ਚ ਨਹੀਂ ਤਾਂ ਤੁਹਾਡੀਆਂ ਗੱਲਾਂ ਦੀ ਤੁਸੀਂ ਆਪਣੇ ਜ਼ਿਹਨ 'ਚ ਤਸਦੀਕ ਕਰਾਉਂਦੇ ਰਹੋਗੇ ਜਿਸ ਤਰ੍ਹਾਂ ਕਦੀ ਵੀ ਗੱਲ ਹੁੰਦੀ ਹੈ ਤਾਂ ਕੁਰਾਨ ਦੀਆਂ ਆਇਤਾਂ ਇੰਨੀਆਂ ਕਲੀਅਰ ਨੇ ਲੇਕਿਨ ਉਹਦੇ ਵਿੱਚੋਂ ਜਿਹੜਾ ਲੋਕਾਂ ਨੇ ਆਪਣੇ ਆਪਣੇ ਫਿਰਕਿਆਂ ਦੀ ਤਸਦੀਕ ਵਾਸਤੇ ਜਾਂ ਆਪਣੇ ਆਪਣੀ ਸ਼ਖਸੀਅਤ ਦੀ ਤਸਦੀਕ ਵਾਸਤੇ ਜਾਂ ਕੁਰਾਨ ਤੋਂ ਦੂਰ ਰੱਖਣ ਵਾਸਤੇ ਜੋ ਵੀ ਮਾਮਲਾਤ ਆਪਣੇ ਬਣਾਏ ਨਾ ਉਹਨਾਂ ਦੀ ਉਹ ਤਸਦੀਕ ਲੈ ਕੇ ਹਾਲਾਂਕਿ ਟੋਟਲੀ ਡਿਫਰੈਂਟ ਗੱਲ ਕਰ ਰਹੀ ਹੁੰਦੀ ਹੈ ਆਇਤ ਤੇ ਕੁਰਾਨ ਆਪਣਾ ਜ਼ਿਹਨ ਖਾਲੀ ਕਰਕੇ ਜਾਣਾ ਚਾਹੀਦਾ ਹੈ ਇਹ ਸਰੈਂਡਰ ਕਰਨਾ ਹੁੰਦਾ ਹੈ ਜਾ ਕੇ ਕੁਰਾਨ ਅੱਗੇ ਫਿਰ ਕੁਰਾਨ ਦੱਸੇਗਾ ਤੁਹਾਨੂੰ ਔਰ ਕੁਰਾਨ ਫਿਰ ਦੱਸਦਾ ਵੀ ਹੈ ਦੂਸਰਾ ਜਿਹੜੀ ਦੁਆ ਦੀ ਗੱਲ ਹੋ ਰਹੀ ਸੀ ਉਹ ਦੁਆ ਦਾ ਵੀ ਇਹ ਨਹੀਂ ਹੁੰਦਾ ਕਿ ਫੌਰੀ ਨਤੀਜਾ ਨਿਕਲਦਾ ਉਹਦੇ ਵਿੱਚ ਹੋ ਸਕਦਾ ਅੱਲਾ ਆਖਰਤ ਤੇ ਮੁਹਰ ਕਰ ਦੇਣ ਜਿਸ ਤਰ੍ਹਾਂ ਸੈਯਦਨਾ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਨੇ ਉਹ ਦੁਆ ਦੇ ਮੁਤਲਕ ਆਖਿਆ ਕਿ ਮੇਰੇ ਕੋਲ ਕਈ ਲੋਕ ਆਉਂਦੇ ਨੇ ਅੱਲਾ ਅਸੀਂ ਦੁਆਵਾਂ ਕਰ ਕਰਕੇ ਅੱਲਾ ਦੁਆ ਨਹੀਂ ਸੁਣਦਾ ਸਾਡੇ ਹਾਲਾਤ ਨਹੀਂ ਸਿੱਧੇ ਹੋ ਰਹੇ ਅੱਲਾ ਇਲਮ ਰੱਖਦੇ ਨੇ ਹਰ ਚੀਜ਼ ਦਾ ਫਿਊਚਰ ਕਿਆਮਤ ਤੱਕ ਜੋ ਵੀ ਮਾਮਲਾਤ ਹੋਣੇ ਨੇ ਇੱਕ ਲਮਹੇ ਦਾ ਔਰ ਅੱਲਾ ਤੁਹਾਡੀ ਸੀਅਤ ਦਾ ਐਫਰਟ ਵੀ ਜਾਣਦੇ ਨੇ ਅੱਲਾ ਦਾ ਆਪਣਾ ਕਾਨੂੰਨ ਵੀ ਜਾਣਦੇ ਨੇ ਸਾਰੀਆਂ ਦਾ ਇੱਕ ਮੁਸ਼ਤਰਕਾ ਨਤੀਜਾ ਨਿਕਲਣਾ ਹੁੰਦਾ ਤਾਂ ਉਹਦੇ 'ਚ ਇਹ ਨਹੀਂ ਕਿ ਅੱਲਾ ਤੁਹਾਡੀ ਕੋਈ ਚੀਜ਼ ਡਿਨਾਈ ਕਰ ਰਹੇ ਨੇ ਜੇ ਡਿਨਾਈ ਕਰ ਰਹੇ ਨੇ ਤਾਂ ਹੈ ਹੀ ਡਿਨਾਈ ਕਰਨ ਵਾਲੀ ਤੇ ਉਹਦੇ 'ਚ ਉਹ ਕਈ ਰਵਾਇਤਾਂ ਬਣੀਆਂ ਨੇ ਕਿ ਉਸ ਇੱਧਰ ਕੋਈ ਡਿੱਗ ਪਿਆ ਇੱਧਰ ਡਿੱਗ ਇਸ ਤਰ੍ਹਾਂ ਨਹੀਂ ਹੁੰਦਾ ਅੱਲਾਹ ਤਾਲਾ ਫੌਰੀ ਐਕਸ਼ਨ ਸਿਰਫ ਉਸ ਟਾਈਮ ਲੈਂਦੇ ਨੇ ਲੈ ਸਕਦੇ ਨੇ ਆਪਣਾ ਮੂਮੀ ਕਾਨੂੰਨ ਤਰੋੜ ਕੇ ਅੱਲਾਹ ਤਾਲਾ ਕੋਈ ਆਪਣੀਆਂ ਬਣਾਈਆਂ ਚੀਜ਼ਾਂ ਦੇ ਪਾਬੰਦ ਤੇ ਨਹੀਂ ਨਾ ਤੇ ਉਹ ਤਰੋੜ ਤੇ ਸਕਦੇ ਨੇ ਲੇਕਿਨ ਉਹ ਆਪਣਾ ਮੂਮੀ ਕਾਨੂੰਨ ਚੱਲ ਰਿਹਾ ਹੁੰਦਾ ਅਨਲੈਸ ਕਿਸੇ ਨੂੰ ਖਾਣਾ ਮਕਸੂਦ ਹੋਵੇ ਜਿਸ ਤਰ੍ਹਾਂ ਸੈਯਦਨਾ ਈਸਾ ਨੂੰ ਜਿਸ ਤਰ੍ਹਾਂ ਸੈਯਦਨਾ ਮੁਹੰਮਦ ਨੂੰ ਇਬਰਾਹਿਮ ਨੂੰ ਸਪੋਰਟ ਕਰਨ ਵਾਸਤੇ ਕਈ ਵਾਰੀ ਆਪਣਾ ਹੀ ਕਾਨੂੰਨ ਤਰੋੜ ਕੇ ਜਿਹੜਾ ਉਹਦੇ ਕੁਝ ਚੀਜ਼ਾਂ ਜਿਹੜੀਆਂ ਗਾਇਬ 'ਚ ਰੱਖੀਆਂ ਨੇ ਉਹ ਸਾਹਮਣੇ ਲੈ ਆਉਂਦੇ ਨੇ ਸੈਯਦਨਾ ਮੂਸਾ ਨੂੰ ਬੜੇ ਵਾਜ਼ੇ ਐਸੀਆਂ ਨਿਸ਼ਾਨੀਆਂ ਦਿੱਤੀਆਂ ਉਹਦੇ 'ਚ ਇਹਦੇ ਵਿੱਚ ਵੀ ਇਹ ਨਹੀਂ ਸੀ ਹੋਣਾ ਕਿ ਉੱਥੇ ਜਾਂ ਹੋਇਆ ਹੈ ਕਿ ਉੱਥੇ ਬੰਦੇ ਜਿਹੜੇ ਆਏ ਤੇ ਉਹ ਇਸ ਤਰ੍ਹਾਂ ਹੋਇਆ ਤੇ ਨਾ ਆਏ ਤੇ ਜਿਹੜੀਆਂ ਰਵਾਇਤਾਂ ਝੂਠ ਚੁੱਕੀਆਂ ਨੇ ਮੁਲਕ ਨੇ ਉਹ ਕੋਈ ਦੱਸਦਾ ਗਾਟਾ ਲੈ ਗਿਆ ਕੋਈ ਡਿੱਗ ਪਿਆ ਕੋਈ ਮਰ ਗਿਆ ਕੋਈ ਸੜ ਗਿਆ ਜਿਸ ਤਰ੍ਹਾਂ ਇਹ ਹੁਣ ਵੀ ਸੁਣੀਦਾ ਕਿ ਇਹ ਵੇਖੋ ਜੀ ਝੂਠੀਆਂ ਤਸਵੀਰਾਂ ਲਾ ਕੇ ਨਾ ਕਹਿੰਦੇ ਨੇ ਬੰਦੇ ਨੇ ਕੁਰਾਨ ਦੀ ਬੇਹਰਮਤੀ ਕੀਤੀ ਨੇ ਤੇ ਉਹ ਜੀ ਮਸਕਸ਼ੁਦਾ ਲਾਸ਼ ਚੁੱਕੀ ਕਿਤੇ ਜਾਂ ਬਣਾਈ ਹੁੰਦੀ ਹੈ ਹਾਲਾਂਕਿ ਅੱਲਾਹ ਤਾਲਾ ਨਹੀਂ ਇਸ ਤਰ੍ਹਾਂ ਦਾ ਕਾਨੂੰਨ ਅੱਲਾਹ ਤਾਲਾ ਦਾ ਕਿ ਉਸੇ ਵੇਲੇ ਅੱਲਾਹ ਤਾਲਾ ਕੋਲ ਸਾਰਿਆਂ ਜਾਣਾ ਉੱਥੇ ਅੱਲਾਹ ਤਾਲਾ ਫੈਸਲਾ ਕਰਨਾ ਲਿਹਾਜ਼ਾ ਉਹ ਵੀ ਜਿਹੜੀਆਂ ਚੀਜ਼ਾਂ ਬਾਹਰ ਨੇ ਉਹਨਾਂ ਨੂੰ ਸਾਈਡ ਤੇ ਰੱਖਣਾ ਪੈਂਦਾ ਕੁਰਾਨ ਸਮਝਣ ਵਾਸਤੇ ਫਿਰ ਦੁਆਵਾਂ ਦਾ ਵੀ ਜਿਹੜਾ ਤਲਕ ਹੈ ਸਭ ਤੋਂ ਅੱਛੀ ਦੁਆ ਤੇ ਪੈਗੰਬਰ ਜਿਹੜੇ ਨੇ ਉਹਨਾਂ ਦੀ ਅੱਲਾਹ ਨਾਲ ਰਾਬਤਾ ਹੈ ਇਹਦੇ ਵਿੱਚੋਂ ਹੀ ਅਗੋਂ ਲੋਕਾਂ ਨੇ ਕੱਢੇ ਹੈ ਇਸਤਿਖਾਰਾ ਵੀ ਕੋਈ ਚੀਜ਼ ਨਹੀਂ ਇਸਤਿਖਾਰਾ ਬਲਕਿ ਅੱਲਾਹ ਦੇ ਜਿਹੜਾ ਕਾਨੂੰਨ ਹੈ ਉਹਦੇ ਖਿਲਾਫ ਕੋਈ ਚੀਜ਼ ਹੈ ਇਸਤਿਖਾਰਾ ਇੰਜ ਜਿਵੇਂ ਨਬੂਵਤ ਕਿਸੇ ਬੰਦੇ ਤੇ ਨਬੂਵਤ ਦਾ ਨਜ਼ੂਲ ਹੋ ਗਿਆ ਕਿ ਉਹ ਅੱਲਾਹ ਨੌਜ਼ ਬਿਲਾ ਟੈਲੀਫੋਨ ਕਰਦਾ ਹੈ ਪੈਸੇ ਤੁਹਾਡੇ ਕੋਲ ਲੈਂਦਾ ਹੈ ਜਾਂ ਨਹੀਂ ਲੈਂਦਾ ਅੱਲਾਹ ਨੂੰ ਟੈਲੀਫੋਨ ਕਰਦਾ ਅੱਲਾਹ ਅੱਗੋਂ ਯੈਸ ਨੋ ਚਾਹੁੰਦੇ ਨੇ ਕਰ ਲਓ ਸ਼ਾਦੀ ਲੈ ਲਓ ਦਾਖਲਾ ਟੁਰ ਜੋ ਇਸ ਮੁਲਕ 'ਚ ਤੇ ਉਹ ਇਸ ਤਰ੍ਹਾਂ ਦਾ ਇਸਤਿਖਾਰਾ ਔਰ ਉਹਦੇ ਤੇ ਆ ਕੇ ਉਹ ਅਜੀਬ ਹੀ ਇੱਕ ਖਾਤਾ ਹੈ ਕਿ ਤੁਸੀਂ ਸੈਯਦਨਾ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦੀ ਜ਼ਿੰਦਗੀ 'ਚ ਵੇਖੋ ਸੈਯਦਨਾ ਇਬਰਾਹੀਮ ਜਿਨ੍ਹਾਂ ਨੂੰ ਅੱਲਾਹ ਤਾਲਾ ਆਪਣਾ ਦੋਸਤ ਆਖਿਆ ਤੇ ਆਖਿਆ ਮੈਂ ਆਖਰੀ ਦਰਜੇ 'ਚ ਰਾਜ਼ੀ ਹੋਇਆ ਜਿਨ੍ਹਾਂ ਦਾ ਅੱਜ ਵੀ ਦੀਨ ਮੈਂ ਅਸੀਂ ਚਲੋ ਜਜ਼ਬਾਤ 'ਚ ਆ ਕੇ ਆਖ ਲੈਂਦੇ ਹਾਂ ਅਸੀਂ ਦੀਨੇ ਇਬਰਾਹੀਮੀ ਦੇ ਪੈਰੋਕਾਰ ਹਾਂ ਔਰ ਪੂਰੇ ਹੀ ਜਿਹੜੇ ਇਸਲਾਮ ਦੇ ਫਿਰਕੇ ਨੇ ਸਾਰੇ ਮੁਸਲਮਾਨ ਵੀ ਦੀਨੇ ਇਬਰਾਹੀਮੀ ਨੂੰ ਦੇ ਅਸੀਂ ਮੰਨਣ ਵਾਲੇ ਹਾਂ ਸੈਯਦਨਾ ਮੁਹੰਮਦ ਕਿਉਂਕਿ ਆਖਰੀ ਪੈਗੰਬਰ ਜਿਹੜੇ ਨੇ ਉਹ ਸੈਯਦਨਾ ਦੀਨੇ ਇਬਰਾਹੀਮੀ ਦੇ ਪੈਰੋਕਾਰ ਨੇ ਉਹਨਾਂ ਨੂੰ ਹੁਕਮ ਦਿੱਤਾ ਗਿਆ ਅੱਲਾਹ ਤਾਲਾ ਨੇ ਕਿ ਤੁਸੀਂ ਦੀਨੇ ਇਬਰਾਹੀਮੀ ਦੀ ਪੈਰਵੀ ਕਰਨੀ ਹੈ ਫਿਰ ਈਸਾਈ ਵੀ ਇਬਰਾਹਿਮ ਨਾਲ ਹੀ ਕਲੇਮ ਕਰਦੇ ਨੇ ਕਿ ਉਹ ਹੀ ਸਾਡੇ ਵੱਡੇ ਨੇ ਯਹੂਦੀ ਵੀ ਉਹਨਾਂ ਦਾ ਹੀ ਕਰਦੇ ਨੇ ਮੁਸ਼ਰਕ ਵੀ ਉਹਨਾਂ ਦਾ ਹੀ ਕਰਦੇ ਹਨ ਜਿਵੇਂ ਮੁਸ਼ਰਕੀਨ ਮੱਕਾ ਜਿਹੜੇ ਨੇ ਜਿਹੜੇ ਉਹ ਵੀ ਜ਼ਾਹਿਰ ਉਹ ਵੀ ਕਲੇਮ ਕਰਦੇ ਹਨ ਕਿ ਔਰ ਇਹ ਵੀ ਹਕੀਕਤ ਹੈ ਕਿ ਉਹ ਆਂਦੇ ਹਨ ਯਹੂਦੀਆਂ 'ਚ ਤੇ ਦੂਸਰਾ ਕਈ ਨਬੀ ਆਏ ਨੇ
ਤੇ ਅਸੀਂ ਤੇ ਹੋਰ ਜ਼ਿਆਦਾ ਇਬਰਾਹਿਮ ਦੇ ਰਿਲੇਟਡ ਆ ਜਾਂ ਤਲਕ ਵਾਲੇ ਆ ਕਿ ਸਾਨੂੰ ਤੇ ਅਸੀਂ ਤੇ ਹੋਰ ਕਿਸੇ ਨੂੰ ਮੰਨਿਆ ਹੀ ਨਹੀਂ ਇਬਰਾਹਿਮ ਤੋਂ ਬਗੈਰ। ਤੇ ਹੁਣ ਉਹਨਾਂ ਦੇ ਹੁਣ ਤੱਕ ਅਸੀਂ ਉਹਨਾਂ ਤੋਂ ਸਿਵਾ ਕਿਸੇ ਦੀ ਤਾਬਿਆਦਾਰੀ ਨਹੀਂ ਕੀਤੀ, ਮੰਨਿਆ ਹੀ ਨਹੀਂ ਗਾ ਉਹਨਾਂ ਦੇ ਬੇਟੇ ਤੋਂ ਇਲਾਵਾ। ਤੋ ਇਸੇ ਤਰ੍ਹਾਂ ਦੁਆਵਾਂ ਦਾ ਜਿਹੜਾ ਕਾਨੂੰਨ ਹੈ ਇੱਥੋਂ ਵੇਖ ਲੈਣਾ ਚਾਹੀਦਾ ਕਿ ਸੈਯਦਨਾ ਮੁਹੰਮਦ ਆਖਰੀ ਪੈਗੰਬਰ ਜਿਨ੍ਹਾਂ ਤੇ ਕੁਰਾਨ ਉਤਰ ਰਿਹਾ ਹੈ, ਅੱਲਾ ਉਹਨਾਂ ਨਾਲ ਰਾਬਤਾ ਕਰਦੇ ਨੇ ਆਪਣੀ ਸਾਈਡ ਤੋਂ, ਆਪਣੀ ਮਰਜ਼ੀ ਨਾਲ ਉਹਨਾਂ ਤੇ ਆਪਣੇ ਸਾਰੀਆਂ ਗੱਲਾਂ ਉਹਨਾਂ ਨੂੰ ਦੱਸਦੇ ਨੇ ਬਾਹਰ ਦੱਸਣ ਵਾਸਤੇ। ਤੇ ਉਹ ਵੀ 2-3 ਕੁਰਾਨ 'ਚ ਉਹਨਾਂ ਦੇ ਮੁਤਲਕ ਆਇਆ, ਉਹਨਾਂ ਦੁਆ ਕੀਤੀ ਹੈ ਕਿਸੇ ਦਾ ਜਨਾਜ਼ਾ ਪੜ੍ਹਾ ਕੇ। ਤੇ ਇੱਕ ਬੰਦੇ ਦਾ ਮਸ਼ਹੂਰ ਬੰਦਾ ਹੈ, ਹਾਲਾਂਕਿ ਉਹਦੇ ਬੇਟੇ ਮੁਸਲਮਾਨ ਹੋ ਗਏ ਹਨ, ਬੜੇ ਵੱਡੇ ਸਵਾਬਾਨ ਨੇ ਤੇ ਬੜੀ ਉਹਨਾਂ ਦੀ ਕੰਟਰੀਬਿਊਸ਼ਨ ਸੀ ਦੀਨ ਦੇ ਮਾਮਲੇ 'ਚ। ਉਹਨਾਂ ਦੇ ਆਖਣੇ ਦਾ ਆਪਣੇ ਜਨਾਜ਼ਾ ਪੜਿਆ ਤੇ ਅੱਲਾਹ ਤਾਲਾ ਗਿਣ ਕੇ ਆਖ ਦਿੱਤਾ ਕਿ 72 ਵਾਰੀ ਗੱਲ ਬਣੀ ਹੈ, 70 ਵਾਰੀ ਵੀ ਤੂੰ ਦੁਆ ਕਰ ਨਹੀਂ ਮੰਨਣੀ। ਅਸਾਂ ਦੁਆ ਦਾ ਤੁਸੀਂ ਇੱਕ ਕਨਸੈਪਟ ਵੇਖੋ, ਇਸਤਖਾਰਾ ਕੰਪਨੀ ਦੇ ਰਿਲੇਟਡ ਮੈਂ ਕਿਉਂ ਜ਼ਿਕਰ ਹੋਇਆ ਜ਼ਰਾ ਕਰ। ਫਿਰ ਸੈਯਦਨਾ ਇਬਰਾਹਿਮ ਨੇ ਆਖਿਆ ਆਪਣੇ ਜ਼ੁਰੀਅਤ ਦੇ ਮੁਤਲਕ, ਆਪਣੀ ਔਲਾਦ ਦੇ ਮੁਤਲਕ ਦੁਆ ਕੀਤੀ, ਆਪਣੇ ਵਾਲਦ ਵਾਸਤੇ ਆਖਿਆ ਉਹਨਾਂ ਨੂੰ। ਸੈਯਦਨਾ ਨੂਹ अलैहिस्सलाम ਨੇ ਆਪਣੇ ਬੇਟੇ ਦੀ ਵਾਸਤੇ ਕੋਈ ਇਸ ਤਰ੍ਹਾਂ ਦੀ ਚੀਜ਼ ਕਰਨੀ ਚਾਹੀ। ਸੈਯਦਨਾ ਮੁਹੰਮਦ ਨੇ ਹਾਫਿਜ਼ ਕੁਰਾਨ 70 ਦੇ ਕਰੀਬ ਹਾਫਿਜ਼ ਕੁਰਾਨ ਧੋਖੇ ਨਾਲ ਬੁਲਾ ਕੇ ਇੱਕ ਕਬੀਲੇ ਨੇ ਉਹਨਾਂ ਆਖਿਆ ਅਸੀਂ ਮੁਸਲਮਾਨ ਹੋ ਗਏ, ਸਾਨੂੰ ਕੱਲੋ ਬੰਦੇ ਜਿਹੜੇ ਸਨ ਦੀਨ ਦੀ ਟ੍ਰੇਨਿੰਗ ਦੇਣ। ਆਪਨੇ ਕੱਲੇ ਤੇ ਉਹਨਾਂ ਧੋਖੇ ਨਾਲ ਕਤਲ ਕਰ ਦਿੱਤੇ। ਆ ਪੂਰਾ ਮਹੀਨਾ ਮੁਸਲਸਲ ਦੁਆਵਾਂ ਕਰਦੇ ਰਹੇ ਹਨ ਉਹਨਾਂ ਦੇ ਖਿਲਾਫ। ਹੈ ਜਿਹੜੇ ਨਹੀਂ ਆਂਦੇ ਫਰਿਸ਼ਤੇ ਆ ਕੇ ਪੁੱਛਿਆ ਵੀ ਹੁਣ ਤਾਇਫ ਨੂੰ ਤਬਾਹ ਕਰੀਏ ਕਿ ਛੱਡ ਦਈਏ, ਨਹੀਂ, ਇਸ ਤਰ੍ਹਾਂ ਨਹੀਂ, ਅੱਲਾ ਦਾ ਕਾਨੂੰਨ ਨਹੀਂ ਹੈ, ਨਾ ਇੱਕ ਕੁਰਾਨ ਇਹਨਾਂ ਦੀ ਤਸਦੀਕ ਕਰਦਾ। ਹਾਂ ਹਾਂ, ਇਹ ਜੈਸੇ ਰਸੂਲ ਵੀ ਮੌਜੂਦ ਹੁੰਦੇ ਨੇ, ਉਹਨਾਂ ਦੇ ਵੀ ਆਖਰਤ 'ਚ ਜਾ ਕੇ ਮਾਮਲਾ ਕੀਤਾ ਜਾਂਦਾ ਹੈ, ਜਿਸ ਤਰ੍ਹਾਂ ਨੂਹ अलैहिस्सलाम ਦਾ ਸਾਰਿਆਂ ਪੈਗੰਬਰਾਂ ਰਸੂਲਾਂ ਦੀ ਮੌਜੂਦਗੀ ਕੀਤਾ। ਤੋ ਉਹ ਇਸਤਖਾਰਾ ਕੰਪਨੀ ਜਿਹੜੀ ਹੈ ਇਹਨਾਂ ਦੇ ਇਹਦੀ ਦੁਕਾਨ ਖੋਲੀ ਹੈ ਵੀ ਅੱਲਾਹ ਤਾਲਾ ਅੱਗੇ ਬੈਠੇ ਨੇ ਕਿਧਰੇ, ਉੱਥੇ ਕਰਦੇ ਨੇ ਰਿੰਗ ਕਰਦੇ ਨੇ ਤੇ ਉਹਨਾਂ ਕੋ ਇਜਾਜ਼ਤ ਲੈ ਕੇ ਕਹਿੰਦੇ ਨੇ ਜਾਓ ਕਰ ਲਓ ਸ਼ਾਦੀ। ਔਰ ਜ਼ਿਆਦਾ ਚੀਜ਼ਾਂ 'ਚ ਇਹੀ ਕਰਦੇ ਨੇ ਕਿਉਂਕਿ ਇੱਕ ਬਿਜ਼ਨਸ ਹੈ। ਲਿਹਾਜ਼ਾ ਇਹ ਸਾਈਕੀ 'ਚੋਂ ਵੀ ਲੋਕਾਂ ਨੂੰ ਨਿਕਲਣਾ ਚਾਹੀਦਾ। ਕਿੰਨੇ ਲੋਕ ਨੇ ਮੈਂ ਜ਼ਾਤੀ ਤੌਰ ਤੇ ਜਾਣਨਾ, ਕਿਸੇ ਨੂੰ ਚਾਹੀਦਾ ਮੈਂ ਵਿਖਾ ਵੀ ਸਕਣਾ, ਨੋਨ ਬੰਦੇ ਨੇ, ਉਹਨਾਂ ਇਸਤਖਾਰਾ ਕਰਕੇ ਇੱਕ ਮਾਮਲਾ ਕੀਤਾ, ਉਹਨਾਂ ਨੂੰ ਉਹ ਆਂਦਾ ਅੱਗੋਂ ਅੱਲਾਹ ਤਾਲਾ ਨੇ ਜਵਾਬ ਦਿੱਤਾ ਬਕੌਲ ਉਹਨਾਂ ਦੇ ਬੜਾ ਵਾਜ਼ੇ। ਔਰ 10 ਲੋਕਾਂ ਨੇ ਕੀਤਾ, 10 ਨਹੀਂ ਬਕੌਲ ਉਹਨਾਂ ਦੇ ਜਾਂ ਜੋ ਵੀ ਉਹ ਮਾਮਲਾ ਦੱਸਦੇ ਨੇ। ਅੱਲਾਹ ਤਾਲਾ ਨੇ ਆਖਿਆ ਠੀਕ ਹੈ ਕਰ ਲਓ ਸ਼ਾਦੀ ਫਲਾਣੀ ਜਗ੍ਹਾ ਤੇ, ਤੇ ਉਹਨੇ 4 ਦਿਹਾੜੇ ਨਹੀਂ ਕੱਢੇ, ਉਹ ਸ਼ਾਦੀ ਨਕਾਮ ਹੋਈ। ਲਿਹਾਜ਼ਾ ਇਹ ਵੀ ਜਿਹੜਾ ਨਾ ਇਸ ਤਰ੍ਹਾਂ ਮਾਮਲਾ ਨਹੀਂ। ਤੇ ਅੱਲਾਹ ਤਾਲਾ ਆਇਤ 75 ਤੋਂ ਗੱਲ ਇੱਥੋਂ ਸ਼ੁਰੂ ਕਰਦੇ ਨੇ, ਤੁਸੀਂ ਇਹਨਾਂ ਤੋਂ ਕਿਵੇਂ ਉਮੀਦ ਕਰਦੇ ਹੋ ਇਹ ਲੋਕ ਪੈਗੰਬਰ ਦੇ ਮਾਮਲੇ ਵਿੱਚ ਸੱਚ ਕਹਿਣ ਦੇ, ਕਿਉਂਕਿ ਉਹਨਾਂ ਦੇ ਪਿੱਛੇ ਸਾਰਾ ਕੁਝ ਦੱਸਿਆ ਕਿ ਇਹ ਤੇ ਆਪਣੇ ਬੰਦਿਆਂ ਨੂੰ ਪਲਾਨ ਜਿਸੇ ਕਰਦੇ ਨੇ ਡੈਮੇਜ ਕਰਨ ਵਾਸਤੇ ਪੈਗੰਬਰ ਦੀ ਤਹਿਰੀਕ ਨੂੰ, ਤੇ ਉਹਦੇ ਵਿੱਚ ਵੀ ਉਹਨਾਂ ਨੂੰ ਝੂਠ ਦਾ ਮਾਮਲਾ ਕਰਕੇ ਕਰਦੇ ਨੇ ਵੀ ਉਹਨਾਂ ਨੂੰ ਪਤਾ ਹੈ ਸਾਰੀਆਂ ਚੀਜ਼ਾਂ। ਉਹਨਾਂ ਨੂੰ ਬਕਾਇਦਾ ਪਿੱਛੇ ਤੁਸੀਂ ਸੁਣਿਆ ਹੋਣਾ ਕਿ ਉਹ ਉਹਨਾਂ ਨੂੰ ਜਿਵੇਂ ਪਲਾਨ ਕਰਦੇ ਨਾ, ਆਂਦੇ ਨੇ ਮੁਸਲਮਾਨ ਹੋ ਜਾਓ ਤਾਂ ਕਿ ਬਾਅਦ 'ਚ ਛੱਡੋ ਉਹਦੇ ਤੇ ਜ਼ਿਆਦਾ ਉਹ ਇਫੈਕਟਿਵ ਗੱਲ ਹੋਵੇ ਜੇ ਮੁਸਲਮਾਨੀ ਨੂੰ ਵੇਖ ਲਈ ਹੈ। ਤਾਂ ਉਹਨਾਂ ਆਂਦੇ ਨੇ ਕਦੀ ਗਲਤੀ ਨਾਲ ਇਹਨਾਂ ਨੇ ਆਪਣੀ ਗੱਲ ਨਾ ਦੱਸ ਲਵੇ। ਸੂਰਾ ਬਕਰਾ 'ਚ ਵੀ ਬੜੀ ਵਜ਼ਾਤ ਨਾਲ ਯਹੂਦੀਆਂ ਦੇ ਮਾਮਲੇ 'ਚ ਆਖਿਆ ਉਹਨਾਂ ਦੇ ਰਵੱਈਏ ਸਨ ਕਿ ਉਹ ਆਂਦੇ ਹਨ ਇੰਜ ਨਾ, ਉਹਨਾਂ ਨੇ ਨਾ ਦੱਸਿਓ ਕਦਾਈਂ ਦੱਸ ਪਵੇ, ਕਿਉਂਕਿ ਉਹਨਾਂ ਨੂੰ ਤਾਂ ਪਤਾ ਸੀ ਕਿ ਇਹ ਪੈਗੰਬਰ ਹੈ ਮੁਹੰਮਦ ਬਿਨ ਅਬਦੁੱਲਾ ਜਿਹਦਾ ਸਾਡੀਆਂ ਕਿਤਾਬਾਂ 'ਚ ਪਿਛਲੀਆਂ ਜ਼ਿਕਰ ਆਏ ਹੈ, ਜਿਹਦੀਆਂ ਸਾਰੀਆਂ ਨਿਸ਼ਾਨੀਆਂ ਨੇ। ਵਜ੍ਹਾ ਉਹਦੀ ਕੀ ਹੈ ਕਿ ਤਸਬ ਦਾ ਸ਼ਿਕਾਰ ਨੇ। ਹੁਣ ਵੀ ਇਹ ਲੋਕ ਜਿਹੜੇ ਜ਼ਿਆਦਾਤਰ ਆਪਣੀ ਆਖਰਤ ਖਰਾਬ ਪੈ ਕਰਦੇ ਨੇ ਤਸਬ ਦੀ ਬਿਨਾ ਤੇ ਪੈ ਕਰਦੇ ਨੇ, ਹਾਲਾਂਕਿ ਉਹ ਉੱਥੋਂ ਉੱਠ ਕੇ ਸਹੀ ਗੱਲ ਮੰਨ ਲੈਣ ਜਿਹੜਾ ਵੀ ਪਿਆ ਕਰਦਾ। ਸਹੀ ਗੱਲ ਜ਼ਰੂਰੀ ਨਹੀਂ ਇਹਦੀ ਮੰਨੋ, ਸਹੀ ਗੱਲ ਕੋਈ ਮੇਰੇ ਕੋਲ ਹੋ ਸਕਦੀ ਹੈ, ਕੋਈ ਗੱਲ ਤੁਹਾਡੀ, ਕੋਈ ਤੀਸਰੇ ਦੀ, ਕੋਈ ਚੌਥੇ ਦੀ ਹੋ ਸਕਦੀ ਹੈ। ਇਹ ਰਵੱਈਆ ਜਿਹੜਾ ਗਰੁੱਪਾਂ 'ਚ ਖਲੋ ਜਾਣਾ ਔਰ ਤਲਵਾਰਾਂ ਕੱਸ ਲੈਣੀਆਂ ਜਿਸ ਤਰ੍ਹਾਂ ਇਹ ਕੋਈ ਸਾਸੀ ਮਾਮਲਾ ਹੋ ਰਿਹਾ, ਨਹੀਂ, ਇਹ ਆਖਰਤ ਦਾ ਮਾਮਲਾ ਹੈ। ਇਹਦੇ ਵਿੱਚ ਸਹੀ ਰਵੱਈਆ ਉਹਨਾਂ ਦਾ ਤਸਬ ਜਾਂ ਇਹਨਾਂ ਚੀਜ਼ਾਂ ਤੋਂ ਆਈ। ਤੇ ਅੱਲਾਹ ਤਾਲਾ ਕਹਿੰਦੇ ਨੇ ਵੀ ਕਿਵੇਂ ਉਮੀਦ ਕਰ ਲੈਂਦੇ ਉਹ ਜਿਹੜੇ ਇੰਨੇ ਮੁਤਸਬ ਨੇ ਕਿ ਉਹਨਾਂ ਨੂੰ ਪਤਾ ਹੈ ਬੰਦੇ ਪਲਾਨ ਕਰਨ ਲੱਗਿਆ, ਉਹ ਉਹਨਾਂ ਨੂੰ ਦੱਸਦੇ ਨੇ ਕਿਉਂਕਿ ਅੱਲਾਹ ਇਲਮ ਰੱਖਦੇ ਨੇ। ਅੱਲਾਹ ਉਹਨਾਂ ਦੇ ਸਾਰੇ ਅਵਾਲ ਜਿਹੜੇ ਪੈਗੰਬਰ ਨੂੰ ਵੀ ਦੱਸ ਦਿੰਦੇ ਹਨ, ਕੁਰਾਨ 'ਚ ਵੀ ਦੱਸਿਆ। ਤੇ ਉੱਥੇ ਆਂਦੇ ਨੇ ਤੁਸੀਂ ਕਿਵੇਂ ਮਸਾ ਕਿਸ ਤਰ੍ਹਾਂ ਇਹਨਾਂ ਲੋਕਾਂ ਤੇ ਉਮੀਦ ਹੋ ਸਕਦੀ ਹੈ।
ਕਿ ਪੈਗੰਬਰ ਦੇ ਮਾਮਲੇ ਵਿੱਚ ਹੱਕ ਦੀ ਗੱਲ ਕਹਿਣ ਦੇ ਬਿਲਕੁਲ ਕਦੀ ਵੀ ਨਹੀਂ ਕਹਿਣਗੇ। ਇਸੇ ਤਰ੍ਹਾਂ ਜਿਸ ਤਰ੍ਹਾਂ ਸਾਡੇ ਵੀ ਅੱਜ ਕੱਲ੍ਹ ਗਰੁੱਪਾਂ ਦੇ ਬੰਦੇ ਜਿਹੜੇ ਨੇ ਉਹ ਦੂਜੇ ਦੀ ਸਹੀ ਗੱਲ ਵੀ ਨਹੀਂ ਮੰਨਦੇ, ਬਲਕਿ ਇਸ ਲੈਵਲ ਤੇ ਖਲੋਤੇ ਹੁੰਦੇ ਨੇ, ਆਉਂਦੇ ਨੇ ਜਿਹੜਾ ਮੁਖਾਲਫ ਬੰਦਾ ਹੈ ਉਹਦੇ 'ਚ ਤੇ ਅੱਛੇ ਕੰਮ ਕਰਨ ਦੀ ਅੱਲਾ ਨੇ ਇਸ ਲੈਵਲ ਤੇ ਇਸ ਮਕਾਮ ਤੇ ਲੋਕ ਖੜੇ ਨੇ ਕਿ ਉਹ ਕੋਈ ਨਹੀਂ ਉਹਦੇ ਗਿਆ। ਔਰ ਜਿਹੜਾ ਸਾਡਾ ਹੈ ਇਹ ਗਲਤੀ ਨਹੀਂ ਕਰ ਸਕਦਾ ਜਿਹਨੂੰ ਅਸੀਂ ਮੰਨਦੇ ਹਾਂ। ਮਤਲਬ ਇਸ ਮੁਕਾਮ ਤੇ ਖੜੇ ਹੁੰਦੇ ਨੇ, ਉਹਨਾਂ ਦਾ ਵੀ ਇਹੀ ਮਾਮਲਾ ਜਦੋਂ ਕਿ ਸੂਰਤ ਹਾਲ ਇਹ ਹੋਵੇ ਕਿ ਇਹਨਾਂ ਵਿੱਚ ਉਹ ਲੋਕ ਵੀ ਨੇ ਜਿਨ੍ਹਾਂ ਕੋਲ ਅਗਰ ਮਾਲ ਦੌਲਤ ਦਾ ਢੇਰ ਅਮਾਨਤ ਦੇ ਤੌਰ ਤੇ ਰੱਖਦੇ ਹੋ ਤੇ ਉਹ ਪੂਰੀ ਅਮਾਨਤ ਵਾਪਸ ਕਰ ਦਿੰਦੇ ਹਨ, ਤੇ ਉਹ ਵੀ ਨੇ ਜਿਨ੍ਹਾਂ ਦੇ ਇੱਕ ਪੈਸੇ ਦਾ ਵੀ ਸਾਹ ਨਹੀਂ, ਜਿੰਨਾ ਚਿਰ ਉਹਨਾਂ ਨੂੰ ਸੱਗੋਂ ਫੜ ਕੇ ਵੀ ਕਿਸੇ ਕੋਈ ਅਮਾਨਤ ਰੱਖ ਦਿੱਤੀ ਹੈ ਤੇ ਸੱਗੋਂ ਫੜ ਕੇ ਉਹਨਾਂ ਕੋਲ ਲੈਣੀ ਹੈ। ਇਹਦੇ 'ਚ ਅੱਲਾਹ ਤਾਲਾ ਕਹਿੰਦੇ ਨੇ ਕਿ ਇਹਦਾ ਇਹ ਨਹੀਂ ਮਤਲਬ ਕਿ ਸਾਰੇ ਜਿਹੜੇ ਯਹੂਦੀ ਨੇ ਜਾਂ ਅੱਜ ਵੀ ਦੁਨੀਆ ਦੇ ਹੋਏ ਹੀ ਨਹੀਂ, ਇਹ ਇਨਸਾਨੀਅਤ ਦੀ ਤਕਸੀਮ ਹੀ ਨਹੀਂ ਇਸ ਤਰ੍ਹਾਂ ਕਿ ਸਾਰੇ ਬੰਦੇ ਪੈੜੇ ਹੋ ਗਏ। ਉਸ ਵੇਲੇ ਫਿਰ ਯਹੂਦੀਆਂ ਤੇ ਈਸਾਈਆਂ ਵਿੱਚ ਵੀ ਇਸ ਤਰ੍ਹਾਂ ਦੇ ਲੋਕ ਆਣ ਅੱਲਾਹ ਆਉਂਦੇ ਨੇ, ਕਿਉਂਕਿ ਅਸਲ ਤੇ ਉਹਨਾਂ ਦੀ ਉਹ ਰਵੱਈਏ ਦੀ ਨਫੀ ਕਰਨੀ ਹੈ। ਲੇਕਿਨ ਵੇਖੋ ਉਸ ਮਾਮਲੇ ਵਿੱਚ ਵੀ ਅੱਲਾਹ ਤਾਲਾ ਕਰ ਰਹੇ ਨੇ, ਤੇ ਇਹ ਨਹੀਂ ਆਖ ਰਿਹਾ ਸਾਰੇ ਹੀ ਇਸ ਤਰ੍ਹਾਂ ਨੇ ਜਿਵੇਂ ਅਸੀਂ ਆਖਦੇ ਹਾਂ ਕਿ ਫਲਾਣਾ ਜਿਹੜਾ ਗਰੋਹ ਹੈ ਨਾ ਇਹ ਤਾਂ ਸਾਰੇ ਹੀ ਉੱਡ ਗਏ ਨੇ ਤੇ ਇਹਨਾਂ ਦਾ ਦਿਮਾਗ ਖਰਾਬ ਹੋ ਗਏ ਨੇ। ਨਹੀਂ, ਤੇ ਉੱਥੇ ਅੱਲਾਹ ਤਾਲਾ ਨੇ ਆਖਿਆ ਕਿ ਇਹਨਾਂ ਵਿੱਚ ਅੱਛੇ ਲੋਕ ਨੇ, ਉਹ ਵੀ ਨੇ ਜਿਨ੍ਹਾਂ ਕੋਲ ਤੁਸੀਂ ਇਮਾਨਤਾਂ ਜਿੰਨੀਆਂ ਮਸਮ ਲੱਖਾਂ ਡਾਲਰ ਰੱਖੋ, ਕਣਕਾਂ ਜੋ ਮਰਜ਼ੀ ਸੋਨਾ ਰੱਖੋ, ਤਾਂ ਬਿਲਕੁਲ ਇਮਾਨਦਾਰ ਤਰੀਕੇ ਨਾਲ ਵਾਪਸ ਕਰ ਦਿੰਦੇ ਨੇ। ਇਹ ਉਹਨਾਂ ਦੀ ਗੱਲ ਹੋ ਰਹੀ ਹੈ ਜਿਹੜੇ ਪੈਗੰਬਰ ਨੂੰ ਨਹੀਂ ਮੰਨਦੇ, ਉਹ ਐਸੇ ਅੱਛੇ ਲੋਕ ਵੀ ਨੇ। ਤੇ ਉਹ ਵੀ ਨੇ ਜਿਨ੍ਹਾਂ ਕੋਲ ਇੱਕ ਥੈਲੀ ਵੀ ਜਾ ਰੱਖੋ ਨਾ ਤੇ ਉਹਨਾਂ ਨੂੰ ਫਿਰ ਜਾ ਕੇ ਨਾ ਜਿੰਨਾ ਚਿਰ ਉਹ ਤਲੀ ਤਮਾਚਾ ਨਹੀਂ ਨਾ ਹੋਣਾ, ਡਾਂਗ ਸੋਟਾ ਨਹੀਂ ਚੀਦਾ, ਤੇ ਉਹ ਨਹੀਂ ਵਾਪਸ ਕਰਦੇ। ਇਹ ਉਹਨਾਂ ਦੇ ਰਵੱਈਏ ਦੱਸ ਰਹੇ। ਉਹ ਬਿਲਕੁਲ ਬਈ ਉਹ ਨਹੀਂ ਦਿੰਦੇ ਜਿੰਨਾ ਚਿਰ ਉਹਨਾਂ ਦੀ ਸੱਗੀ ਨਾ ਉਹਨਾਂ ਦਿੱਤਾ ਜਾਏ ਸਹੀ ਟਿਕਾ ਕੇ। ਇਹ ਅੱਜ ਵੀ ਤੁਸੀਂ ਵੇਖ ਲਓ ਕੁਰਾਨ ਦਾ, ਵੇਖੋ ਕਿ ਇਹਦੇ ਤੋਂ ਨਾ ਸਬਕ ਹਾਸਲ ਕਰਨ ਵਾਸਤੇ ਕੁਰਾਨ ਹੈ ਜਿਹੜੇ ਇਹ ਜ਼ਾਤੀ ਤੌਰ ਤੇ ਮੇਰੇ ਵਾਸਤੇ ਆਪਣੇ ਵਾਸਤੇ ਤੇ ਦੂਸਰਿਆਂ ਲੋਕਾਂ ਦਾ ਨਹੀਂ ਬਈ ਜ਼ਿਆਦਾ ਕਰਨਾ ਚਾਹੀਦਾ, ਉਹ ਇੰਝ ਪਿਆ ਕਰਦਾ, ਉਹ ਇੰਝ ਪਿਆ ਕਰਦਾ। ਅਸਲ ਇਹਦਾ ਕੁਰਾਨ ਦਾ ਫਾਇਦਾ ਤੇ ਤਾਂ ਹੈ ਯਾਰ ਇਨਸਾਨ ਨੂੰ ਕੋਈ ਆਪਣੇ ਮੁਤਲਕ ਗੱਲ ਸੁਣ ਕੇ ਆਪਣੇ ਮੁਤਲਕ ਸੋਚੇ ਮੈਂ ਤਾਂ ਨਹੀਂ ਇਹਦੇ ਵਿੱਚੋਂ ਕੋਈ ਖਰਾਬੀ ਕਰ ਰਿਹਾ। ਜਿਹੜੀਆਂ ਕੁਰਾਨ ਯਹੂਦੀਆਂ 'ਚ ਈਸਾਈਆਂ 'ਚ ਜਾਂ ਸਾਡੇ ਲੋਕਾਂ 'ਚ ਜਿਹੜੀਆਂ ਇਹ ਮੈਂ ਤਾਂ ਨਹੀਂ ਇਹਦਾ ਹਿੱਸਾ ਬਣੇ ਆ। ਅਸਲ ਕੁਰਾਨ ਦਾ ਕਿਸੇ ਫਾਇਦਾ ਉਠਾਉਣਾ ਹੈ, ਅੱਲਾਹ ਦੀ ਇਸ ਗੱਲ ਦਾ ਕਿਸੇ ਫਾਇਦਾ ਉਠਾਉਣਾ ਤਾਂ ਉਹਨੂੰ ਆਪਣੇ ਤੇ ਜ਼ਿਆਦਾ ਤੋਂ ਜ਼ਿਆਦਾ ਫੋਕਸ ਕਰਨਾ ਚਾਹੀਦਾ। ਇਹ ਗੱਲ ਇਸ ਵਾਸਤੇ ਅੱਲਾਹ ਤਾਲਾ ਨੇ ਇਹ ਗੱਲ ਇਸ ਵਾਸਤੇ ਆਖੀ ਜਾ ਰਹੀ ਹੈ ਕਿ ਇਸ ਗੱਲ ਨੂੰ ਠੀਕ ਸਮਝਦੇ ਨੇ ਕਿ ਉਮੀਆਂ ਦਾ ਜਿਹੜਾ ਨਹੀਂ ਬਨੀ ਇਸਮਾਈਲ ਜਿਹੜੇ ਨੇ ਜਿਹਦੇ 'ਚ ਸੈਯਦਨਾ ਮੁਹੰਮਦ ਬਿਨ ਅਬਦੁੱਲਾ ਵੀ ਜਿਹਦੇ 'ਚ ਜਿਹੜੇ ਦਾ ਹਿੱਸਾ ਨੇ ਉਮੀ ਬਈ ਅਨਪੜ੍ਹ ਜਿਨ੍ਹਾਂ ਦਾ ਪੜ੍ਹਨੇ ਲਿਖਣੇ ਨਾਲ ਕੋਈ ਤਾਲੁਕ ਨਹੀਂ। ਪੜ੍ਹਨੇ ਇਹਦਾ ਇਹ ਨਹੀਂ ਮਤਲਬ ਕਿ ਉਮੀ ਕੋਈ ਇਨਸਲਟ ਵਾਲੀ ਚੀਜ਼ ਹੈ, ਸਮਾਰਟ ਲੋਕ ਹਨ। ਮਗਰ ਦੂਜਿਆਂ ਦਾ ਸਮਾਰਟ ਸਿਰਫ ਇਹ ਕਿ ਉਹ ਜ਼ਰਾ ਉਹਨਾਂ ਦੇ ਆਪਣੇ ਕੋਈ ਟਰੈਡੀਸ਼ਨ ਔਰ ਚੀਜ਼ਾਂ ਹਨ ਤੇ ਉਹ ਉਹਨਾਂ ਦਾ ਕੋਈ ਨਾ ਬਾਅਦ 'ਚ ਪੈਗੰਬਰ ਆਇਆ ਤੇ ਉਹ ਇੰਝ ਹੀ ਬਸ ਇਸੇ ਤਰ੍ਹਾਂ ਹੀ ਉਹਨਾਂ ਜ਼ਿੰਦਗੀ ਗੁਜ਼ਾਰੀ ਹੈ ਰੇਗਿਸਤਾਨਾਂ 'ਤੇ ਅੱਗੇ ਪਿੱਛੇ। ਦੂਸਰੇ ਜਿਹੜੇ ਨੂੰ ਹਾਲੇ ਕਿਤਾਬ ਪੈਗੰਬਰ ਆਏ ਨੇ ਉਹਨਾਂ ਦੀਆਂ ਨਸਲਾਂ ਤੋਂ ਕਿਤਾਬਾਂ ਆਈਆਂ ਨੇ ਤੇ ਉਹਨਾਂ ਨੂੰ ਪੜ੍ਹੇ ਲਿਖੇ ਤੁਸੀਂ ਕਹਿ ਸਕਦੇ ਹੋ। ਲੇਕਿਨ ਉਮੀ ਕੋਈ ਗਲਤ ਲਫ਼ਜ਼ ਨਹੀਂ। ਕਈ ਮੁਸਲਮਾਨ ਇਸ ਗੱਲ ਤੋਂ ਵੀ ਲੜ ਪੈਂਦੇ ਨੇ ਜਿਹੜੇ ਰਸੂਲ ਅੱਲਾਹ ਦੀ ਗੱਲ ਤਾਂ ਨਹੀਂ ਸਮਝਦੇ, ਲੇਕਿਨ ਉਹਨਾਂ ਨਾਲ ਆਸ਼ਕੇ ਰਸੂਲ ਜਿਹੜੇ ਨੇ ਜਿਹੜਾ ਕਿ ਕੋਈ ਲਫ਼ਜ਼ ਹੀ ਨਹੀਂ ਸਹੀ ਵੀ ਰਸੂਲ ਅੱਲਾਹ ਤੁਹਾਡੇ ਮਸ਼ੂਕ ਨੇ ਤੁਸੀਂ ਆਸ਼ਕ ਨਊਜ਼ ਬਿੱਲਾ, ਤੇ ਉਹ ਇਸ ਉਮੀਦ ਵੀ ਨਹੀਂ ਆਖਣ ਦਿੰਦੇ। ਹਾਲਾਂ ਕੁਰਾਨ ਕਹਿੰਦਾ ਕਿ ਇਹ ਉਮੀ ਨੇ, ਨਬੀ ਉਮੀ, ਵੈਸੇ ਉਹ ਇਨਸਲਟ ਸਮਝਦੇ ਨੇ, ਇਨਸਲਟ ਵਾਲੀ ਕੋਈ ਨਹੀਂ। ਤੇ ਉਹ ਆਂਦੇ ਹਨ ਕਿ ਇਹ ਜਿਹੜੇ ਨਾ ਕੁਰੈਸ਼ ਜਾਂ ਉਮੀ ਜਾਂ ਸੈਯਦਨਾ ਮੁਹੰਮਦ ਦੇ ਜਿਹੜੇ ਸਾਈਡ ਤੇ ਲੋਕ ਨੇ ਉਹ ਆਂਦੇ ਹਨ ਕਿ ਇਹਨਾਂ ਨਾਲ ਜੋ ਮਰਜ਼ੀ ਜਾਇਜ਼ ਨਜਾਇਜ਼ ਵੀ ਕਰ ਲਵੋ ਤੇ ਕੋਈ ਮਸਲਾ ਨਹੀਂ, ਜਾਇਜ਼ ਹੈ। ਇਹ ਮੈਂ ਅਲਫਨ ਮੇਰੇ ਆਪਣੇ ਜਾਣਨ ਵਾਲੇ ਇੱਥੇ ਨਿਊਯਾਰਕ 'ਚ ਲੋਕ ਨੇ ਕਿ ਉਹਨਾਂ ਨੇ ਬਕਾਇਦਾ ਬਹਿਸ ਥੋੜ੍ਹੀ ਕੋਈ ਹੈ, ਤਾਂ ਉਹ ਆਂਦੇ ਨੇ ਨਹੀਂ ਇਹ ਗੋਰਿਆਂ ਦਾ ਮਾਲ ਖਾ ਲੈਣਾ ਜਿਹੜਾ ਇਹ ਜਾਇਜ਼ ਹੈ, ਜਾਂ ਇਹ ਦੁਸ਼ਮਣ ਨੇ ਤੇ ਇਹ ਦੁਸ਼ਮਣਾਂ ਦਾ ਮਾਲ ਪੈ ਖਾਂਦੇ ਆ, ਇਹ ਬਿਲਕੁਲ ਗਲਤ ਗੱਲ ਹੈ। ਜ਼ਿਆਦਤੀ
ਮੁਹੰਮਦ सल्लल्लाहु अलैहि वसल्लम अल्लाह दे पैगंबर इंसाना चो सब तो वड्डा रुतबा है जिहड़ा किसी इंसान नूं मिल सकता और उन्हां दे सब तो वड्डे मुखालफ अबू लाहब या अबू जहल ना इंसाफी उन्हां नाल भी जिसे होनी है तो उहदे ते भी पकड़ होनी अच्छा ये लोकां नूं ज़हनां चों कढना चाहिए कि ईसाई है ते दूसरा है तो मरज़ई है तो बरेलवी है तो देवबंदी है तो शिया है तो बिल्कुल नहीं ये बहुत ही गलत रवैया है अल्लाह की साइड ते जानलेवा रवैया लेकिन लोग असें करते हैं चीज़ां क्योंकि इसका नतीजा आखिरत च निकलना जे इत्थे निकलना होंदा ना तो लोग उस वेले टंगे जान सर तन से जुदा इन्हां रवैयां की वजह तो होवे अल्लाह करन वाले अल्लाह होण दे कोई बंदे नहीं होण लगे क्योंकि यही पैंदे ने कि वो यहूदी भी यही आंदे हैं कि इन्हां दा तो जो मर्जी है ज्यादती कर ले भी माशा का कोई मसला नहीं सूद ते चीज़ां जड़ियां नहीं लारा मैं ही आन जड़ियां हुण साडे कोल ने जेड़े मामलात आन ते आंदे हैं इन्हां वो साडे इंटरनल एक मामला है कि असां नहीं एक दूजे नाल नजायज़ करनी इन्हां तो जो मर्जी इन्हां दी खल लाओ और अज साडे माशरे दा भी रवैया क्योंकि मैं जाती तौर पर लोगों नाल इहदे ते चीज़ां हुई ने और हो रही ने तो आंदे ने वे इन्हां नाल जो मर्जी कर लो ते अल्लाह तआला ने सच्ची गल तो है कि इस तलीम नूं इस तरह की तलीम अल्लाह ने कभी नहीं दी अल्लाह तआला क्याम बिल किस्त ने इंसाफ से कायम ने वो किस तरह इस तरह की गल कर सकते हैं क्योंकि अल्लाह की मुखातब इंसानियत है मतलब पूरी दुनिया कुरान जड़ा है ये मुखातब इंसानियत है अल्लाह किस तरह आख सकते हैं कि इत्थे ज्यादती कर लो तो ना हर मामले इतों तक कि अपने पैगंबर ने सैयदना यूनस ने मामूली जी हालांकि कोई एडी खास गलती भी नहीं तो उन्होंने ऐसी सख्त जेल च सुट दिता है 40 साल वास्ते किया कि ये वही कम पता सी नून एक अल्लाह का कानून सी कि जैसे कौम नहीं मनती पक हो जाता कि ना को नहीं मनना उस पैगंबर ताकत ना हो तो जगह छड़ दिता जिस तरह सारे पैगंबर ने सैयदना मुहम्मद नूं मदीना ट्रांसफर होना पाया अपना घर छड़ के तो उन्हें अल्लाह फैसला करना होंगे तो सैयदना यूसुफ ने अपनी तरफों फैसला कर लिया तो उठ के टोर पे कौम ना रुस के ते गुस्से च आखे तू कौन है इस तरह सैयदना मुहम्मद नूं कुरान चो तुसीं किन्नियां जगह ते देखो अपने कोलों सूरा शुरू ही इतों पी होंदी है कि गैर शरीक कसमा आपने कोई कसम चुक ली जी अपने कोई जाती किसी चक्कर च या जो भी है तो अल्लाह ताला कोई चीज़ आराम कर ली तो अल्लाह ताला उसे आके पकड़ के दिया तू कौन होना ये चीज़ा मैं मालक हाँ ऐसी भी जड़ा बनाए है ना पैगंबरां नूं असीं इस लैवल ते लै जाने नाउज़ बिल्ला अल्लाह नाल उन्हां दा तलक मालक ते बंदे दा मतलब आजज बंदे ने वो अल्लाह दे आजज बंदे आंदे सब तो दूसरे तो चलो कोई आकड़ बाकड़ बंदा जालाना तरीके नाल या गलत रखते पैगंबर तो बिल्कुल ही इंज लम लेट होंदे ने हर मामले लेकिन असी वो लोग जड़े चुक के ऐसे लैवल ते लै जाने असी अपने अपने मुसलमाना बवीए तो इंज लगता है कि अल्लाह ताला कदाइयों नौज बिल्ला वेकेशन ते ने तो पैगंबर सारे मामलात कर रहे हैं तो फिर चलो दुनिया ही तो जैसे उन्होंने अपना नुमाइंदा खड़वाया सी उस वेले बाद वो आते ने हुण भी सारा निज़ाम वो चला रहे हैं जन्नत दोज़ख दे फैसले उन्हें करने ने जिन्हें पैगंबर जिस तरह बाज़ दफ़ा अल्लाह माफ़ करे इस तरह लगता है कि असल ताकत तो पैगंबर है या मतलब पैगंबर तो चलो फिर वह झूठा जवाब थोड़ा बन जाता है कि कुछ इख्तियार तो अल्लाह ताला ने दिते साड़ना उस वे जैसे पैगंबर की जिंदगी तो वो जिस फौत हो गया है जिस तरह पूरी दुनिया के इंसान फौत होंगे ने तो उस वेले भी वो जनाब ऐसे ऐसे मामला कर रहे तो अल्लाह ताला आंदे ने मैं तो इस तरह की कोई तालीम नहीं दी अल्लाह दे ते बिल्कुल बुतान लोग लाते हैं जड़े आंदे ने कि ये ਉਹਦੇ ਨਾਲ ज्यादती कर लवीए तो कोई नहीं मसला होंदा या
ਮਰਜ਼ਈਆਂ ਨਾਲ ਤੇ ਜ਼ਿਆਦਤੀ ਕਰ ਲਵੀ ਅੱਲਾ ਦੇ ਭਾਵੇਂ ਉਹ ਅੱਲਾ ਦੇ ਨਾਲ, ਕਿਉਂਕਿ ਅੱਲਾ ਜ਼ਿੰਦਾ ਹੈ, ਅੱਲਾ ਸਭ ਤੋਂ ਤਾਕਤਵਰ ਹੈ। ਅੱਲਾ ਦਾ ਤਰੀਕਾ ਨਹੀਂ ਹੈ, ਅੱਲਾ ਨੇ ਆਖਰਤ ਤੇ ਜਾ ਕੇ ਟੰਗਣਾ ਹੈ ਤੁਹਾਨੂੰ ਜਿੰਨੇ ਵੀ ਗਲਤ ਕੀਤਾ ਹੈ। ਤੇ ਨਹੀਂ ਤੇ ਅੱਲਾ ਤੋਂ ਜ਼ਿਆਦਾ ਵੀ ਅੱਲਾ ਤੋਂ ਤੁਸੀਂ ਤਾਕਤਵਰ ਹੋ ਗਏ ਨੇ ਬੰਦੇ ਜਿਹੜੇ ਦੂਜਿਆਂ ਮਗਰ ਲੱਠ ਲੈ ਕੇ ਅੱਗਾ ਲਾਉਂਦੇ ਫਿਰਦੇ ਤੇ ਪਾਉਂਦੇ ਫਿਰਦੇ। ਅਗਲੀ ਆਇਤ 'ਚ ਅੱਲਾਹ ਤਾਲਾ ਫਰਮਾਉਂਦੇ ਨੇ, ਹਾਂ ਕਿਉਂ ਨਹੀਂ, ਅੱਲਾ ਦਾ ਤਰੀਕਾ ਤੇ ਇਹ ਕਿ ਅੱਲਾ ਦਾ ਉਹ ਨਹੀਂ ਜਿਹੜਾ ਉੱਥੇ ਦੱਸਿਆ, ਅੱਲਾ ਦਾ ਤਰੀਕਾ ਤੇ ਕਿ ਜਿਹੜਾ ਉਹਦੇ ਅਹਿਦ ਨੂੰ ਪੂਰਾ ਕਰਦਾ ਹੈ ਨਾ ਅੱਲਾ ਦੇ ਨੂੰ, ਤੇ ਪਰਹੇਜ਼ਗਾਰ ਹੈ, ਉਹਨੂੰ ਅੱਲਾ ਤਾਲਾ ਪਸੰਦ ਕਰਦੇ ਨੇ, ਉਹਨੂੰ ਦੋਸਤ ਰੱਖਦੇ ਨੇ, ਉਹ ਅੱਲਾ ਨੂੰ ਮਹਿਬੂਬ ਹੈ। ਅੱਲਾ ਦਾ ਇਹ ਤਰੀਕਾ ਹੈ, ਅੱਲਾ ਦਾ ਇਹ ਤਰੀਕਾ ਨਹੀਂ ਜਿਹੜਾ ਉੱਤੇ ਲੋਕਾਂ ਨੇ ਬਣਾਇਆ ਅੱਜ ਵੀ, ਉਸ ਵੇਲੇ ਵੀ, ਯਹੂਦੀਆਂ ਈਸਾਈਆਂ ਮੁਸ਼ਰਕੀਨ। ਕਿਉਂਕਿ ਅੱਲਾ ਪਰਹੇਜ਼ਗਾਰਾਂ ਨਾਲ ਹੀ ਮੁਹੱਬਤ ਕਰਦਾ ਹੈ। ਇਹ ਹੁਣ ਇੰਨੀਆਂ ਕੁ ਚੀਜ਼ਾਂ ਦੀ ਨਫੀ ਕੁਰਾਨ ਨੇ ਕਰ ਦਿੱਤੀ ਹੈ, ਅੱਲਾ ਨੇ ਕਰ ਦਿੱਤੀ ਹੈ, ਕਿਉਂਕਿ ਅੱਲਾ ਬੋਲ ਰਹੇ ਨੇ ਉਹਨਾਂ ਹਰ ਚੀਜ਼ ਦੇ ਬੂਟੇ ਪੱਟ ਛੱਡੇ ਨੇ ਇਸ ਚੀਜ਼ ਤੋਂ ਕਿ ਅਸਲ ਮਸਲਾ ਤੇ ਉੱਤੇ ਅੱਲਾ ਬਿਲਕੁਲ ਨਹੀਂ ਫੇਵਰੇਟਿਜ਼ਮ ਹੋ ਰਹੀ ਉੱਥੇ ਕਿ ਪੈਗੰਬਰ ਦੀ ਜਮਾਤ ਤੇ ਫਲਾਣੇ ਦੀ ਜਮਾਤ ਤੇ ਫਲਾਣੇ ਦੀ ਜਮਾਤ। ਅਸਲ ਮਾਮਲਾ ਕੀ ਹੈ, ਅੱਲਾ ਨਾਲ ਜਿਹੜਾ ਐਦ ਅੱਲਾ ਨਾਲ ਕੀਤੇ ਨਾ ਉਹ ਪੂਰੇ ਕਰਦੇ ਨੇ। ਅੱਲਾ ਨਾਲ ਕਿਹੜੇ ਐਦ ਕੀਤੇ ਨੇ, ਅੱਲਾ ਦੀ ਹਰ ਗੱਲ ਮੰਨਣੀ, ਅੱਲਾ ਅੱਗੇ ਸਰੈਂਡਰ ਕਰਨਾ, ਹਰ ਮਾਮਲੇ 'ਚ ਕਰਨਾ, ਹਰ ਟਾਈਮ ਕਰਨਾ, ਜਿੱਥੇ ਵੀ ਆ ਉੱਥੇ ਕਰਨਾ, ਬਲਾ ਤਸਬ ਕਰਨਾ, ਨੁਕਸਾਨ ਹੋ ਜਾਏ ਫਿਰ ਵੀ ਕਰਨਾ, ਹਰ ਹਾਲ 'ਚ ਕਰਨਾ, 24/7 ਕਰਨਾ, ਫॉर ਲਾਈਫ ਕਰਨਾ। ਅੱਲਾ ਉਹਨਾਂ ਦੇ ਨਾਲ ਹੁੰਦਾ ਹੈ। ਅੱਲਾ ਇਹ ਕੁਰਾਨ ਆਖ ਰਿਹਾ ਤੇ ਫਿਰ ਉਹ ਪਰਹੇਜ਼ਗਾਰ ਨੇ, ਉਹ ਮੁਤਕੀ ਪਰਹੇਜ਼ਗਾਰ ਨੇ, ਉਹਨਾਂ ਕਦੀ ਵੀ ਖਲਵਤ ਜਲਵਤ 'ਚ ਕਿਧਰੇ ਵੀ ਉਹਨਾਂ ਕੋਈ ਐਸੀ ਚੀਜ਼ ਨਹੀਂ ਕੀਤੀ। ਉਹ ਪਰਹੇਜ਼ਗਾਰ ਵੀ ਇੱਥੇ ਇਹ ਹੀ ਸਮਝਿਆ ਜਾਂਦਾ ਜਿਹਨੇ ਕੋਈ ਖਾਸ ਗਹਿਟਾ ਬਣਾਇਆ। ਹਾਲਾਂਕਿ ਪਰਹੇਜ਼ਗਾਰੀ ਜਿਹੜੀ ਹੈ ਅਸਲ ਤੇ ਬਾਤਨ ਦੀ ਪਰਹੇਜ਼ਗਾਰੀ ਹੈ, ਜ਼ਾਹਿਰ ਦੀ ਪਰਹੇਜ਼ਗਾਰੀ ਵੀ ਹੁੰਦੀ ਹੈ, ਸਫਾਈ ਪਾਕੀਜ਼ਗੀ। ਲੇਕਿਨ ਅਸਲ ਪਾਕੀਜ਼ਗੀ ਤੇ ਉਹ ਜਿਹੜੀ ਤਾਕਤ ਦੇ ਨਸ਼ੇ ਵਿੱਚ ਵੀ ਬੰਦੇ ਦਾ ਰਵੱਈਆ ਪਾਕੀਜ਼ਾ ਹੈ, ਕਮਜ਼ੋਰਾਂ ਨਾਲ ਵੀ ਹੈ, ਵੱਡਿਆਂ ਨਾਲ ਵੀ ਹੈ, ਸਾਰਾ ਉਹ ਪਾਕੀਜ਼ਗੀ। ਤੇ ਅੱਲਾ ਤੇ ਉਹਨਾਂ ਦੇ ਨਾਲ ਹੁੰਦੇ ਨੇ, ਉਹਨਾਂ ਦੇ ਨਾਲ ਖਲੋਂਦੇ ਨੇ, ਉਹਨਾਂ ਦੀ ਕੇਅਰ ਕਰਦੇ ਨੇ। ਤੇ ਅੱਲਾ ਜਿਹੜੇ ਨੇ ਉਹ ਇਸ ਤਰ੍ਹਾਂ ਨਹੀਂ ਕਿ ਤੁਸੀਂ ਜਾਂ ਯਹੂਦੀ ਜਿਸ ਤਰ੍ਹਾਂ ਦੇ ਹਨ, ਅੱਲਾ ਦਾ ਕੋਈ ਉਸ ਮਾਮਲੇ 'ਚ ਚੇਤਾ ਨਹੀਂ, ਉਹ ਜੁਰਮ ਕਰਦਾ। ਤੇ ਫਿਰ ਮਾਮੂਲੀ ਜੀ ਵੀ ਆਇੰਦੀ ਕੋਈ ਗੱਲ ਕਰਨ ਤੇ ਫਿਰ ਅੱਲਾ ਤੇ ਨਾ ਰਹੇ, ਨੌਜ਼ ਬਿਲਾ, ਅੱਲਾ ਫਿਰ ਇਨਸਾਫ ਤੇ ਕਾਇਮ ਤੇ ਨਾ ਰਹੇ। ਕੋਈ ਵੀ ਬੰਦਾ ਫਿਰ ਉੱਠ ਕੇ ਆਖ ਸਕਦਾ ਕਿ ਵੇ ਅੱਲਾ ਤਾਲਾ ਜੀ ਵੇਖਿਆ ਤੁਸਾਂ ਉਹ ਫਲਾਂ ਪੈਗੰਬਰ ਨੂੰ ਜਾਂ ਤੁਸਾਂ ਕਿੰਨੀ ਗੁੰਜਾਇਸ਼ ਦਿੱਤੀ ਸੀ। ਨਹੀਂ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਗਲਤ ਨੇ। ਔਰ ਸਹੀ ਤੇ ਗਲਤ ਕਰਨ 'ਚ ਨਾ ਮੈਂ ਆਪ ਜ਼ਾਹਿਰ ਇੱਕ ਜ਼ਿੰਦਗੀ ਦਾ ਤਜਰਬਾ ਹੁੰਦਾ, ਚੀਜ਼ਾਂ ਸਹੀ ਕਰਨੀਆਂ ਜ਼ਿਆਦਾ ਆਸਾਨ ਨੇ। ਫਿਰ ਇਹ ਕਿ ਜਿਸ ਤਰ੍ਹਾਂ ਗਲਤ ਚੀਜ਼ ਕਰਨ ਦਾ ਨਸ਼ਾ ਹੈ ਨਾ, ਉਸੇ ਤਰ੍ਹਾਂ ਸਹੀ ਚੀਜ਼ਾਂ ਕਰਨ ਦਾ ਵੀ ਉਹਦੇ ਤੋਂ ਵੱਡਾ ਨਸ਼ਾ ਹੈ। ਤੇ ਉਹ ਲੋਕਾਂ ਨੂੰ ਆਪਣੇ ਖਿਆਲ ਕਰਕੇ ਤੇ ਆਪਣੇ ਰਵੱਈਏ ਜਿਹੜੇ ਨੇ ਮਾਮਲਾਤ ਉਹ ਠੀਕ ਕਰਨੇ ਦੀ ਕੁਰਾਨ ਦੀ ਰੋਸ਼ਨੀ 'ਚ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਹਦੇ ਵਿੱਚ ਜਿਹੜੇ 2-4 ਸਬਕ ਇਹਨਾਂ ਚੀਜ਼ਾਂ 'ਚ ਲੱਭਣ, ਉਹਦੇ 'ਚ ਇਹ ਕਿ ਜਿਹੜਾ ਅੱਲਾ ਤਾਲਾ ਦਾ ਹਦਾਇਤ ਦੇਣ ਦਾ ਕਿਸੇ ਨੂੰ ਜਾਂ ਜ਼ਲਾਲਤ ਦਾ ਜਾਂ ਕਿਸੇ ਨੂੰ ਆਊਟ ਕਰਨ ਦਾ ਕਾਨੂੰਨ ਹੈ ਨਾ, ਉਹ ਇਹ ਕਿ ਜਾਣਦੇ ਨੇ ਚੀਜ਼ ਨੂੰ, ਗਲਤੀ ਵਾਲੇ ਨਹੀਂ, ਜਾਣਦੇ ਬੁੱਝਦੇ ਜਿਹੜੇ ਨੇ ਨਾ ਉਹ ਅੱਲਾ ਦੇ ਹੁਕਮਾਂ ਨੂੰ ਨਜ਼ਰ ਅੰਦਾਜ਼ ਕਰਦੇ ਨੇ। ਅੱਲਾ ਤਾਲਾ ਉਹਨਾਂ ਨੂੰ ਹਦਾਇਤ ਨਹੀਂ ਦਿੰਦੇ। ਮਸੇ ਅੱਲਾ ਦਾ ਕਾਨੂੰਨ, ਗਲਤੀ ਹੋਰ ਚੀਜ਼ ਹੈ, ਜਾਣ ਬੁੱਝ ਕੇ ਇਨਕਾਰ ਕਰਨਾ ਹੋਰ ਚੀਜ਼ ਹੈ। ਔਰ ਜਾਣ ਬੁੱਝ ਕੇ ਇਨਕਾਰ ਕੌਣ ਕਰ ਰਿਹਾ, ਜਾਂ ਉਹ ਆਪ ਬੰਦਾ ਦੱਸ ਸਕਦਾ ਜਾਂ ਅੱਲਾ ਦੱਸ ਸਕਦਾ। ਉਹਦੇ ਤੇ ਇਨਸਾਨ ਕੋਈ ਕਦਗਨ ਵੀ ਨਹੀਂ ਲਾ ਸਕਦੇ, ਨਾ ਹੀ ਕਿਸੇ ਨੂੰ। ਇਸੇ ਤੋਂ ਕਿਸੇ ਇਨਸਾਨ ਨੂੰ ਕਾਫਰ ਕਰਾਰ ਦੇਣ ਦਾ ਮਾਮਲਾ ਅੱਲਾ ਨੇ ਪੈਗੰਬਰ ਦੇ ਹੱਥ 'ਚ ਵੀ ਨਹੀਂ ਰੱਖਿਆ ਆਪਣੇ, ਕਿਉਂਕਿ ਇਹ ਚੀਜ਼ ਸਿਰਫ ਅੱਲਾ ਹੀ ਦੱਸ ਸਕਦੇ ਨੇ ਕਿ ਜਾਣ ਬੁੱਝ ਕੇ ਕਰ ਰਿਹਾ ਇਨਕਾਰ ਹੈ ਜਾਂ ਇਹਨੂੰ ਕੋਈ ਗਲਤ ਫਹਿਮੀ ਹੈ। ਸਾਹਮਣੇ ਸਿੰਪਲ ਹੈ ਦੁਨੀਆ ਦੇ ਮਾਮਲੇ 'ਚ।
ਨਜ਼ਰ ਆਉਣ ਵਾਲੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਤੇ ਕਈ ਵਾਰੀ ਇਨਸਾਨ ਗਲਤੀ ਕਰਦਾ। ਅੱਲਾ ਉਹਨਾਂ ਨੂੰ ਹਦਾਇਤ ਦਿੰਦਾ, ਤੇ ਜਿਹੜੇ ਲੋਕ ਅੱਲਾ ਦੀ ਜ਼ਲਾਲਤ ਹੈ, ਅੱਲਾ ਦੀ ਹਦਾਇਤ ਤੋਂ ਮਹਿਰੂਮ ਰਹਿ ਜਾਂਦੇ ਨੇ, ਜਿਨ੍ਹਾਂ ਨੂੰ ਅੱਲਾ ਤਾਲਾ ਆਂਦੇ ਨੇ ਮੈਂ ਹਦਾਇਤ ਨਹੀਂ ਦਿੰਦਾ, ਉਹ ਕੁਰਾਨ ਦੀ ਸਲਾਹ 'ਚ ਉਹਨਾਂ ਨੂੰ ਲਾਨਤ ਆਖਦੇ ਨੇ। ਲਾਨਤ ਜਿਹੜੀ ਹੈ ਅਸੀਂ ਤੇ ਗਾਲ ਸਮਝਦੇ ਹਾਂ, ਲੇਕਿਨ ਲਾਨਤ ਹੈ ਕਿ ਅੱਲਾ ਤਾਲਾ ਨੇ ਉਹਨਾਂ ਨੂੰ ਹਦਾਇਤ ਨਾ ਦੇਣ ਦਾ ਫੈਸਲਾ ਕਰ ਲਿਆ, ਵੀ ਉਹਨਾਂ ਤੇ ਫਟਕਾਰ ਹੋ ਗਈ, ਉਹ ਖਤਮ ਹੋ ਗਿਆ ਮਾਮਲਾ। ਅੱਲਾ ਤਾਲਾ ਹਮੇਸ਼ਾ ਇਨਸਾਫ ਦਾ ਹੁਕਮ ਦਿੰਦਾ। ਦੂਜੀ ਇਹਨਾਂ ਆਇਤਾਂ 'ਚ ਇਹ ਗੱਲ ਹੈ ਕਿ ਹਮੇਸ਼ਾ ਦਾ ਮਤਲਬ ਵਿੱਚ ਕਦੀ ਵੀ ਜ਼ਿੰਦਗੀ, ਇਨਸਾਨੀ ਜ਼ਿੰਦਗੀ ਦੀ ਕੋਈ ਗੁੰਜਾਇਸ਼ ਨਹੀਂ ਹੁੰਦੀ ਕਿ ਹੁਣ ਤੁਸੀਂ ਨਾ ਉਹ ਕਰ ਸਕਦੇ, ਔਰ ਹਰ ਮਾਮਲੇ 'ਚ ਕਰਨਾ ਹਮੇਸ਼ਾ ਇਨਸਾਫ ਦਾ ਹੁਕਮ ਦਿੰਦਾ। ਉਹ ਕਦੀ ਵੀ ਹੁਕਮ ਨਹੀਂ ਦਿੰਦਾ ਕਿ ਗੈਰ ਮੁਸਲਮਾਨ ਨਾਲ ਜਾਂ ਕਿਸੇ ਵੀ ਐਸੇ ਬੰਦੇ ਨਾਲ ਜ਼ਿਆਦਤੀ ਕਰੋ। ਸਾਡੇ ਜਿਹੜੇ ਲੋਕ ਨੇ ਉਹ ਤੇ ਖੈਰ ਸਭ ਤੋਂ ਜ਼ਿਆਦਾ ਮੁਸਲਮਾਨਾਂ ਨਾਲ ਕਰਦੇ ਨੇ ਕਿ ਤੂੰ ਗੁਸਤਾਖੀ ਕੀਤੀ ਹੈ, ਜਾਂ ਤੂੰ ਫਲਾਣੀ ਚੀਜ਼ ਨਹੀਂ ਪੜ੍ਹੀ, ਜਾਂ ਤੂੰ ਮੁਹੰਮਦ ਕਿਉਂ ਆਖਿਆ, ਤੂੰ ਸੱਲੱਲਾਹੁ ਅਲੈਹਿ ਵਸੱਲਮ ਕਿਉਂ ਨਹੀਂ ਆਖਿਆ, ਜਾਂ ਤੂੰ ਇਹਨਾਂ ਚੀਜ਼ਾਂ ਦੀ। ਤੇ ਗੈਰ ਮੁਸਲਮਾਨ ਦਾ ਤੇ ਠੇਕਾ ਲਿਆ ਬੰਦਿਆਂ ਨੇ। ਲੇਕਿਨ ਅੱਲਾਹ ਤਾਲਾ ਲੋਕਾਂ ਨੂੰ ਗਲਤਫਹਿਮੀ ਖ਼ਤਮ ਕਰਨੀ ਚਾਹੀਦੀ ਹੈ ਕਿ ਅੱਲਾਹ ਤਾਲਾ ਹਰ ਮਾਮਲੇ ਜਾਨਵਰਾਂ ਨਾਲ ਵੀ ਤੁਸੀਂ ਇਨਸਾਫ ਕਰਨਾ, ਦਰਖਤ ਨਾਲ ਵੀ ਇਨਸਾਫ, ਇਹ ਨਹੀਂ ਇਨਸਾਨਾਂ ਨਾਲ। ਔਰ ਇਨਸਾਫ ਦਾ ਪਤਾ ਹੁੰਦਾ ਹੈ, ਕੋਈ ਬੰਦਾ ਇਹ ਨਹੀਂ ਆਖ ਸਕਦਾ ਮੈਨੂੰ ਇਹ ਪਤਾ ਨਹੀਂ ਲੱਗਾ ਇਨਸਾਫ ਕੀ ਸੀ। ਆਪਣੇ ਤੇ ਉਹੀ ਗੱਲ ਜਿਹੜੀ ਦੂਜੇ ਨਾਲ ਕਰਦੇ ਹੋ ਪਏ ਮਰਜ਼ਈ ਨਾਲ ਹੀ। ਤੁਹਾਨੂੰ ਅਗਰ ਮੁਸਲਮਾਨ ਸਮਝ ਕੇ ਕੋਈ ਬੰਦਾ ਆ ਕੇ ਤੁਹਾਨੂੰ ਅੱਗ ਲਾ ਕੇ ਤੁਹਾਡੇ ਬੱਚੇ ਨੂੰ ਸਾੜ ਜਾਏ, ਜਾਂ ਤੁਹਾਡੀਆਂ ਦੁਕਾਨਾਂ ਸਾੜ ਜਾਏ, ਜਾਂ ਮੁਲਕ ਚੋਂ ਕੱਢ ਛੜੇ, ਜਾਂ ਕਾਨੂੰਨ ਬਣਾਏ, ਤੇ ਕਦੀ ਅੰਦਾਜ਼ਾ ਕਰਨਾ ਇਹ ਜਾਲਤ ਵੀ ਸਾਡੇ ਮਾਸ਼ਰੇ 'ਚ ਹੀ ਹੈ ਕਿ ਤੇ ਤਕਵਾ, ਕਿਉਂਕਿ ਅੱਲਾ ਇਨਸਾਫ ਦਾ ਹੁਕਮ ਦਿੰਦਾ ਕਿ ਜ਼ਿਆਦਤੀ ਕਿਸੇ ਨਾਲ ਕਰਨੀ ਜਿਹੜੀ ਹੈ ਇਹ ਤਕਵੇ ਦੇ ਵੀ ਖਿਲਾਫ ਹੈ, ਪਰਹੇਜ਼ਗਾਰੀ ਦੇ ਵੀ ਖਿਲਾਫ ਹੈ, ਤੇ ਇਨਸਾਫ ਦੇ ਵੀ ਖਿਲਾਫ ਹੈ। ਅੱਲਾਹ ਤਾਲਾ ਜਿਹੜੇ ਨੇ ਉਹਨਾਂ ਬਨੀ ਇਸਰਾਇਲ ਦੇ ਰਵੱਈਏ ਦੀ ਨਾ ਇਸੇ ਵਜ੍ਹਾ ਤੋਂ ਬਹੁਤ ਜ਼ਿਆਦਾ ਇੱਥੇ ਮਜ਼ੰਮਤ ਕੀਤੀ ਹੈ। ਲੇਕਿਨ ਇਹ ਰਵੱਈਏ ਦੀ ਮਜ਼ੰਮਤ ਕੀਤੀ, ਇਹ ਲੋਕ ਤੋਂ ਬੜਾ ਲੋਕ ਆਂਦੇ ਨਹੀਂ ਇਹ ਤੇ ਉਹ ਨੇ ਜਿਨ੍ਹਾਂ ਰਸੂਲ ਅੱਲਾ, ਨਹੀਂ ਉਹ ਨੇ ਜਿਨ੍ਹਾਂ ਨਸਲਾਂ ਪੈਗੰਬਰਾਂ ਦਾ ਉਹ ਬੱਚੇ ਨੇ। ਲੇਕਿਨ ਇਹ ਵੀ ਇੱਕ ਜੁਰਮ ਹੈ ਪੈਗੰਬਰ ਨੂੰ ਨਾ ਮੰਨਣਾ, ਲੇਕਿਨ ਇਹ ਨਹੀਂ ਕਿ ਪੈਗੰਬਰ ਨੂੰ ਨਾ ਮੰਨਣਾ ਹੀ ਇੱਕ ਜੁਰਮ ਹੈ। ਜਿਨ੍ਹਾਂ ਪੈਗੰਬਰ ਨੂੰ ਮੰਨੇ ਆ ਉਹ ਬਹੁਤ ਵੱਡੇ ਮੁਜਰਮ ਨੇ। ਅੱਜ ਕੱਲ੍ਹ ਤਾਂ ਇੰਝ ਲੱਗਦਾ ਕਿ ਸੈਯਦਨਾ ਮੁਹੰਮਦ ਦੇ ਮੰਨਣ ਵਾਲੇ ਜਿਹੜੇ ਮੁਆਸ਼ਰੇ ਸਾਡੇ ਨੇ ਸਭ ਤੋਂ ਵੱਡੇ ਮੁਜਰਮ ਹੀ ਅੱਲਾ ਦੇ ਨੇ। ਕੁਰਾਨ ਦੀ ਰੋਸ਼ਨੀ 'ਚ ਵੇਖੀ ਜਿੰਨੀਆਂ ਗੱਲਾਂ ਮੈਂ ਕਰਨੇ ਵੇਖ ਲਓ, ਅਪਲਾਈ ਕਰਕੇ ਵੇਖ ਲਓ, ਲਾਹੌਰ ਤੇ ਕਰਾਚੀ ਤੇ ਕਿਸੇ ਜਗ੍ਹਾ ਤੇ ਕਰਕੇ ਵੇਖ ਲਓ, ਕਿਸੇ ਪਿੰਡ ਤੇ ਛੋਟੇ ਜਿਹੇ ਤੇ ਕੋਈ ਐਸਾ ਏਰੀਆ ਨਹੀਂ ਜਿੱਥੇ ਇਹ ਚੀਜ਼ਾਂ ਨਹੀਂ ਹੋ ਰਹੀਆਂ, ਜ਼ਿਆਦਤੀਆਂ ਦੂਜਿਆਂ ਲੋਕਾਂ ਨਾਲ। ਉਹਨਾਂ ਦੀ ਮਜ਼ੰਮਤ ਕੀਤੀ ਹੈ। ਤੇ ਉਹ ਉਸ ਰਵੱਈਏ ਦੀ ਜਿਹੜਾ ਉਸ ਟਾਈਮ ਬਨੀ ਇਸਮਾਈਲ ਦੇ ਮੁਤਲਕ, ਉਹਨਾਂ ਕੁਰੈਸ਼ ਦੇ ਮੁਤਲਕ, ਸੈਯਦਨਾ ਮੁਹੰਮਦ ਦੇ ਕਬੀਲੇ ਦੇ ਮੁਤਲਕ ਉਹਨਾਂ ਦਾ ਰਵੱਈਆ ਸੀ। ਔਰ ਉਸ ਵੇਲੇ ਪੈਗੰਬਰ ਦੀ ਮੌਜੂਦਗੀ 'ਚ ਪੈਗੰਬਰ ਨਾ ਕੀਤੀ ਹੈ ਜ਼ਿਆਦਤੀ, ਜਿਹਦਾ ਪਤਾ ਸੀ, ਜਿਹਦਾ ਉਹ ਉਡੀਕ ਦੇਣ ਪਿਆ ਕਿ ਪੈਗੰਬਰ ਨੇ ਉਹਨੇ ਸਾਰੀਆਂ ਨਿਸ਼ਾਨੀਆਂ ਪੂਰੀਆਂ। ਤੇ ਉਹ ਸਪੈਸ਼ਲੀ ਨੌਜਵਾਨ ਨਸਲ ਨੂੰ ਸੋਚਣਾ ਚਾਹੀਦਾ ਕਿ ਅਸੀਂ ਇਹ ਕਿਹੜੇ ਪਾਸੇ ਟੁਰ ਪਏ ਹਾਂ। ਤੇ ਬਨੀ ਇਸਮਾਈਲ ਰੱਖਦਾ ਕਿ ਉਹ ਰਵੱਈਆ ਕੀ ਸੀ, ਉਹ ਆਂਦੇ ਹਨ ਕਿ ਸਾਨੂੰ ਤੇ ਅੱਲਾਹ ਤਾਲਾ ਨੇ, ਅੱਲਾ ਦਾ ਹੁਕਮ ਹੈ ਇਹਨਾਂ ਨਾਲ ਜੋ ਮਰਜ਼ੀ ਹੈ ਤੁਸੀਂ ਨਾ ਜ਼ਿਆਦਤੀਆਂ ਕਰੋ, ਇਹਦੀ ਕੋਈ ਨਹੀਂ ਪਕੜ ਹੋਣੀ। ਇਸ ਮਾਮਲੇ 'ਚ ਹਰ ਬੰਦੇ ਨੂੰ ਆਪਣਾ ਰਵੱਈਆ ਚੈੱਕ ਕਰਨਾ ਚਾਹੀਦਾ, ਕਿਉਂਕਿ ਮਿੰਨ ਆਪਣੇ ਵਾਸਤੇ ਗੱਲ ਸਮਝਣੀ ਹੈ, ਮੈਂ ਦੂਜਿਆਂ ਵਾਸਤੇ ਨਹੀਂ ਸਮਝਣੀ। ਅਸਾਂ ਮੈਂ ਇੱਦੋਂ ਨਹੀਂ ਵੇਖਣਾ ਕਿ ਉਹ ਇੰਝ ਪਿਆ ਕਰਦਾ, ਉਹ ਇੰਝ ਪਿਆ ਕਰਦਾ, ਉਹ ਇੰਝ ਪਿਆ। ਸਭ ਤੋਂ ਪਹਿਲੇ ਪੈਗੰਬਰ ਸੱਲੱਲਾਹੁ ਅਲੈਹਿ ਵਸੱਲਮ ਜਿਹੜੇ ਨੇ, ਉਹਨਾਂ ਨੇ ਸਭ ਤੋਂ ਪਹਿਲੇ ਅੱਲਾ ਦਾ ਹਰ ਹੁਕਮ ਆਪ ਮੰਨਿਆ ਆਖਰੀ ਦਰਜੇ 'ਚ। ਉਹਨਾਂ ਆਖਰੀ ਦਰਜੇ 'ਚ ਮੈਂ ਆਖਿਆ ਮੇਰਾ ਜੀਣਾ, ਮੇਰਾ ਮਰਨਾ, ਮੇਰੀ ਸਾਰੀ ਇਬਾਦਤਾਂ ਅੱਲਾ ਵਾਸਤੇ।